ਇੰਡੀਅਨ ਸਟੇਟ ਜਿਹੜੀ ਆ ਉਹ ਚਾਹੁੰਦੀ ਆ ਕਿ ਸਿੱਖ ਮਨਾਂ ਦੇ ਵਿੱਚ ਆਪਦੀ ਕੌਮ ਦੇ ਜੁਝਾਰੂਆਂ ਦਾ, ਖਾਸ ਤੌਰ ਤੇ ਜਿਨ੍ਹਾਂ ਨੇ ਪੰਥ ਦੇ ਦੁਸ਼ਟਾਂ ਨੂੰ, ਦੋਖੀਆਂ ਨੂੰ ਸੋਧਣ ਦੇ ਲਈ ਜਾਂ ਹਥਿਆਰਬੰਦ ਕਾਰਵਾਈਆਂ ਲਈ ਰਾਹ ਚੁਣਿਆ, ਉਹਨਾਂ ਬਾਰੇ ਕੋਈ ਰਾਏ ਸਾਖ ਚੰਗੀ ਨਾ ਬਣੀ। ਇੱਕ ਪਾਸੇ ਤਾਂ ਇੰਡੀਅਨ ਸਟੇਟ ਸਿਸਟਮ ਇਹਨਾਂ ਨੌਜਵਾਨਾਂ ਨੂੰ ਇੰਨੇ ਖਤਰਨਾਕ ਮੰਨਦਾ ਵੀ ਉਮਰ ਕੈਦਾਂ, ਉਹ ਵੀ ਇੱਕ ਸਿੰਘ ਨੂੰ 4-5 ਵਾਰੀ ਉਮਰ ਕੈਦ ਤੇ ਦੂਜਿਆਂ ਨੂੰ 3-3 ਵਾਰੀ ਉਮਰ ਕੈਦ ਸੁਣਾਈ ਆ। ਤੇ ਸਾਡੀ ਕੌਮ ਦੇ ਬਹੁਤੇ ਬੰਦਿਆਂ ਨੂੰ ਪਤਾ ਵੀ ਨਹੀਂ ਹੋਣਾ ਹੈਗਾ ਵੀ ਰਵੀ ਹੋਣੀ, ਜਗਦੇਵ ਹੋਣੀ, ਕੁਲਵਿੰਦਰ ਹੋਣੀ, ਹਰਚਰਨ ਹੋਣੀ, ਇਹ ਨੌਜਵਾਨ ਕੌਣ ਨੇ ਤੇ ਇਹ ਕਿਹੜੇ ਦੋਸ਼ ਵਿੱਚ ਫੜੇ ਗਏ। ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਲਈ ਹੁਣ ਸਭ ਤੋਂ ਵੱਧ ਥਾਪੀਆਂ ਮਾਰ-ਮਾਰ ਕੇ ਦਿਖਾ ਕੇ ਕਿਹਨੂੰ ਤੁਸੀਂ ਬੇਵਕੂਫ ਬਣਾ ਰਹੇ। ਕੌਣ ਭੁੱਲਿਆ ਕਿ ਤੁਸੀਂ ਕਹਿੰਦੇ ਹੁੰਦੇ ਸੀ ਵੀ ਅਸੀਂ ਇਹਨਾਂ ਸਿੰਘਾਂ ਲਈ ਕੱਖ ਨਹੀਂ ਕਰ ਸਕਦੇ। ਆ ਸਰਦਾਰ ਸੁਖਬੀਰ ਸਿੰਘ ਬਾਦਲ ਬੜਾ ਧੜੱਲੇ ਨਾਲ ਕਿਹਾ ਕਰੇ, ਅੱਤਵਾਦੀ ਹਵਾਰਾ ਕੌਮ ਦੀ ਅਗਵਾਈ ਨਹੀਂ ਕਰ ਸਕਦੇ। ਤੁਸੀਂ ਇਸ ਗੱਲ ਤੇ ਕਦੋਂ ਚਰਚਾ ਕਰੋਗੇ, ਕਦੋਂ ਇੰਟਰਸਪੈਕਸ਼ਨ ਕਰੋਗੇ, ਆਤਮ ਚਿੰਤਨ ਕਦੋਂ ਕਰੋਗੇ ਕਿ ਸਾਤੋਂ ਕੀ ਖਨਾਮੀ ਹੋਈ ਆ ਕਿ ਲੋਕ ਉਸ ਕਾਂਗਰਸ ਨੂੰ ਜਿਹੜੀ ਇੰਨਾ ਭੈੜਾ ਕਰ ਚੁੱਕੀ ਆ ਕਿ ਪੰਜਾਬ 'ਚ ਤਾਂ ਉਹਦਾ ਪੰਚਾਇਤ ਮੈਂਬਰ ਨਹੀਂ ਬਣਨਾ ਚਾਹੀਦਾ, ਉਸ ਕਾਂਗਰਸ ਨੂੰ ਸੱਤਾ ਦੇਣ ਨੂੰ ਰਾਜੀ ਹੋ ਜਾਂਦੇ। ਮਾਹੌਲ ਠੀਕ ਰੱਖਣ ਦੀ ਜ਼ਿੰਮੇਵਾਰੀ ਸਿੱਖਾਂ ਸਿਰ ਤਾਂ ਹੈ, ਮਾਹੌਲ ਖਰਾਬ ਕਰਨ ਦੀ ਜ਼ਿੰਮੇਵਾਰੀ ਵੀ ਸਿੱਖਾਂ ਸਿਰ ਹੈ ਨਹੀਂ, ਇਹ ਤਾਂ ਭਾਰਤ ਸਰਕਾਰ ਦੇ ਸਿਰ। ਸਿੱਖਾਂ ਨੂੰ ਬਣਦੇ ਹੱਕ ਦਿੱਤੇ ਹੁੰਦੇ, ਸਿੱਖਾਂ ਉੱਤੇ ਜ਼ੁਲਮ ਨਾ ਕੀਤਾ ਹੁੰਦਾ, ਸਿੱਖਾਂ ਨੂੰ ਤਾਂ ਖਾਲਿਸਤਾਨ ਦੇ ਰਾਹ ਤੋਰੇ ਹੀ ਇਹਨਾਂ ਨੇ। ਹਰ ਸਿੱਖ ਦੇ ਦਿਲ ਦਿਮਾਗ 'ਚ ਇਹ ਗੱਲ ਭਰੀ ਜਾ ਰਹੀ ਆ ਕਿ ਖਾਲਿਸਤਾਨ ਵਾਲੇ ਪਾਸੇ ਨਾ ਭੁਗਤ ਜਾਊਗੀ। ਪਰ ਸਾਨੂੰ ਇਸ ਗੱਲ ਦਾ ਯਕੀਨ ਆ ਕਿ ਜੇ ਕਿਤੇ ਇੰਡੀਅਨ ਸਟੇਟ ਸਿਸਟਮ ਨੇ ਰੈਫਰੈਂਡਮ ਕਰਾਉਣਾ ਮੰਨ ਲਿਆ ਤਾਂ ਪੰਜਾਬ ਦੇ ਵਿੱਚ ਗਹਿ ਗੱਡਵੀਂ ਵੋਟ ਜਿਹੜੀ ਆ ਉਹ ਭਾਰਤ ਨਾਲੋਂ ਅਲੱਗ ਹੋ ਕੇ ਵੱਖਰੇ ਖਾਲਸਾ ਰਾਜ ਦੇ ਹੱਕ ਵਿੱਚ ਪਊ। ਸਿੱਖ ਤਾਂ 1947 'ਚ ਸਾਰਾ ਕੁਝ ਛੱਡ ਕੇ ਤਿਆਗ ਕੇ ਇੱਥੇ ਆ ਗਏ ਸੀ। ਜੇ ਸਿੱਖ ਖਾਲਿਸਤਾਨ ਦੀ ਗੱਲ ਕਰਨ ਲੱਗੇ ਆ ਤਾਂ ਉਹਦੇ ਲਈ ਭਾਰਤੀ ਸਟੇਟ ਸਿਸਟਮ ਦੇ ਉਹ ਅਤਿਆਚਾਰ, ਉਹ ਜ਼ੁਲਮ ਦੋਸ਼ੀ, ਇਹਨਾਂ ਨੂੰ ਤਾਂ 1984 ਤੋਂ ਬਾਅਦ ਜਦੋਂ ਸਿੱਖਾਂ ਨੇ ਇਹ ਸੋਚਿਆ ਕਿ ਹੁਣ ਆਪਾਂ ਨੂੰ ਐਲਾਨੀਆ ਤੌਰ ਦੇ ਉੱਤੇ ਖਾਲਿਸਤਾਨ ਦੀ ਗੱਲ ਕਰਨੀ ਪੈਣੀ, ਉਦੋਂ ਵੀ ਲੱਗਿਆ ਹੁਣ ਕਿ ਐਵੇਂ ਮਾਹੌਲ ਖਰਾਬ ਕਰੀਏ। ਸੋ ਰਾਜ ਕਰੇਗਾ ਖਾਲਸਾ ਦਾ ਨਾਰਾ ਇਹਨਾਂ ਨੂੰ ਆਪਣੇ ਆਪ ਹੀ ਚੁਭਣਾ ਹੋਇਆ ਪਿਆ। ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਲੱਗ ਚੁੱਕੀ ਆ ਕਿ ਆਪਦੇ ਆਜ਼ਾਦ ਕੌਮੀ ਘਰ ਬਗੈਰ ਗੁਜ਼ਾਰਾ ਨਹੀਂ, ਉਹਨਾਂ ਨੂੰ ਫਿਰ ਉਹ ਘਟਨਾਵਾਂ, ਉਹ ਵਿਅਕਤੀ, ਉਸ ਵਰਤਾਰੇ ਚੰਗੇ ਲੱਗਦੇ ਆ ਜਿਹਦੇ ਵਿੱਚੋਂ ਖਾਲਿਸਤਾਨ ਦੀ ਖੁਸ਼ਬੂ ਆਉਂਦੀ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 4 ਸਿੱਖ ਨੌਜਵਾਨਾਂ ਨੂੰ ਮੋਹਾਲੀ ਦੀ ਜਿਹੜੀ ਵਿਸ਼ੇਸ਼ NIA ਦੀ ਕੋਰਟ ਆ, ਅਦਾਲਤ ਆ, ਉੱਥੇ ਸਜ਼ਾ ਸੁਣਾਈ ਗਈ ਆ। ਭਾਈ ਰਵਿੰਦਰਜੀਤ ਸਿੰਘ ਪਿੰਡ ਮਹਿਣਾ ਮੋਗੇ ਦੇ ਨਾਲ, ਭਾਈ ਜਗਦੇਵ ਸਿੰਘ ਪਿੰਡ ਤਲਾਣੀਆਂ, ਸਰਦਾਰ ਸਿਮਰਨਜੀਤ ਸਿੰਘ ਮਾਨਵਾਲਾ ਪਿੰਡ, ਭਾਈ ਕੁਲਵਿੰਦਰਜੀਤ ਸਿੰਘ ਖਾਨਪੁਰੀਆ ਤੇ ਸਰਦਾਰ ਹਰਚਰਨ ਸਿੰਘ ਦਿੱਲੀ। ਇਹ 4 ਸਿੱਖ ਨੌਜਵਾਨ 2019 ਤੋਂ NIA ਦੇ ਚੱਲਦੇ ਇਸ ਕੇਸ ਵਿੱਚ ਜੇਲ੍ਹ 'ਚ ਨਜ਼ਰਬੰਦ ਸੀਗੇ। ਕੱਲ ਇਹਨਾਂ ਨੂੰ ਦੋਸ਼ੀ ਠਹਿਰਾਇਆ ਗਿਆ ਤੇ ਅੱਜ ਭਾਈ ਕੁਲਵਿੰਦਰ ਸਿੰਘ ਖਾਨਪੁਰੀਆ ਨੂੰ ਤਾਂ 5 ਉਮਰ ਕੈਦਾਂ ਤੇ ਬਾਕੀਆਂ ਨੂੰ 3 ਉਮਰ ਕੈਦਾਂ ਜਿਹੜੀਆਂ ਨੇ ਉਹ ਸੁਣਾਈਆਂ ਗਈਆਂ ਨੇ ਤੇ 4 ਲੱਖ ਇਹਨਾਂ ਨੂੰ ਜੁਰਮਾਨਾ ਵੀ ਹੋਇਆ। ਹੁਣ ਮੈਂ ਇੱਥੇ ਗੱਲ ਇਸ ਕਰਕੇ ਛੇੜੀ ਆ ਵੀ ਇਸੇ ਤਰੀਕੇ ਨਾਲ ਜਿਵੇਂ ਅੱਜ ਇਹ ਖਬਰ ਸੁਣਨ ਵਾਲੇ ਸਰੋਤਿਆਂ ਨੂੰ ਨਹੀਂ ਪਤਾ ਲੱਗ ਰਿਹਾ ਹੋਣਾ ਵੀ ਇਹ ਕਿਹੜੇ ਕੇਸ ਵਾਲੇ ਨੌਜਵਾਨ ਨੇ, ਇਹ ਕਿਹੜੇ ਨੌਜਵਾਨ ਨੇ ਜਿਨ੍ਹਾਂ ਨੂੰ ਅੱਜ ਉਮਰ ਕੈਦ ਹੋਈ। ਇੱਕ ਪਾਸੇ ਤਾਂ ਇੰਡੀਅਨ ਸਟੇਟ ਸਿਸਟਮ ਇਹਨਾਂ ਨੌਜਵਾਨਾਂ ਨੂੰ ਇੰਨੇ ਖਤਰਨਾਕ ਮੰਨਦਾ ਵੀ ਉਮਰ ਕੈਦਾਂ, ਉਹ ਵੀ ਇੱਕ ਸਿੰਘ ਨੂੰ 4-5 ਵਾਰੀ ਉਮਰ ਕੈਦ ਤੇ ਦੂਜਿਆਂ ਨੂੰ 3-3 ਵਾਰੀ ਉਮਰ ਕੈਦ ਸੁਣਾਈ ਆ। ਤੇ ਸਾਡੀ ਕੌਮ ਦੇ ਬਹੁਤੇ ਬੰਦਿਆਂ ਨੂੰ ਪਤਾ ਵੀ ਨਹੀਂ ਹੋਣਾ ਹੈਗਾ ਵੀ ਰਵੀ ਹੋਣੀ, ਜਗਦੇਵ ਹੋਣੀ, ਕੁਲਵਿੰਦਰ ਹੋਣੀ, ਹਰਚਰਨ ਹੋਣੀ, ਇਹ ਨੌਜਵਾਨ ਕੌਣ ਨੇ ਤੇ ਇਹ ਕਿਹੜੇ ਦੋਸ਼ ਵਿੱਚ ਫੜੇ ਗਏ ਤੇ ਕਦੋਂ ਕਿਸ ਕੇਸ ਵਿੱਚ ਇਹ ਅੰਦਰ ਗਏ।
ਇਵੇਂ ਦੇ ਹੀ ਹੋਰ ਬਹੁਤ ਸਾਰੇ ਸਿੱਖ ਨੌਜਵਾਨ ਨੇ ਜਿਹੜੇ ਪਿਛਲੇ 10 ਸਾਲਾਂ ਦੇ ਵਿੱਚ 5 ਸਾਲਾਂ ਦੇ ਵਿੱਚ NIA ਨੇ ਜਾਂ ਹੋਰਨਾਂ ਜਾਂਚ ਏਜੰਸੀਆਂ ਨੇ ਫੜ ਕੇ ਅੰਦਰ ਦਿੱਤੇ ਤੇ ਉਹਨਾਂ ਤੇ ਇਲਜ਼ਾਮ ਸੱਚੇ ਝੂਠੇ ਲਾ ਕੇ ਉਹਨਾਂ ਤੇ ਕੇਸ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ 'ਚ ਰੱਖੇ। ਇਹ ਕੀ ਵਾਪਰ ਰਿਹਾ ਕਿ ਇੱਕ ਪਾਸੇ ਤਾਂ ਸਿੱਖ ਨੌਜਵਾਨੀ ਕੌਮ ਦੇ ਸੇਵਾ ਕਰਦਿਆਂ ਹੋਇਆਂ ਜੇਲ੍ਹਾਂ 'ਚ ਉਮਰ ਕੈਦਾਂ ਕੱਟਣ ਤੱਕ ਚਲੀ ਗਈ। ਦੂਜੇ ਪਾਸੇ ਸਾਡੇ ਭੈਣ ਭਰਾਵਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਇਹ ਬੰਦੇ ਕੌਣ ਨੇ। ਇਸ ਹਾਲਾਤ ਉੱਤੇ ਜਦੋਂ ਨਜ਼ਰ ਮਾਰਦੇ ਆ ਤਾਂ ਬੜੀ ਨਿਰਾਸ਼ਾ ਮਹਿਸੂਸ ਹੁੰਦੀ ਹੈ ਕਿ 1984 ਤੋਂ ਬਾਅਦ ਪੰਥਕ ਸਫਾਂ ਦੇ ਵਿੱਚ ਕੌਮ ਦੇ ਸੇਵਾ ਦੇ ਵਿੱਚ ਜਿਹੜੇ ਵੀ ਨੌਜਵਾਨ ਸਰਗਰਮ ਹੁੰਦੇ ਸੀ ਉਹਨਾਂ ਬਾਰੇ ਚਰਚਾ ਚੱਲਦੀ ਸੀ, ਹਾਲਾਂਕਿ ਉਦੋਂ ਅਖਬਾਰ ਹੀ ਸਾਧਨ ਹੁੰਦੇ ਸੀ। ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ, ਪਹਿਲਾਂ 2012 13 14 ਤੱਕ ਬੜਾ ਇਹਦਾ ਪੰਥ ਨੇ ਕੌਮ ਨੇ ਸਹੀ ਵਰਤੋਂ ਕੀਤੀ, ਪਰ ਪਿਛਲੇ ਕੁਝ ਸਾਲਾਂ ਤੋਂ ਇਹ ਸੋਸ਼ਲ ਮੀਡੀਆ ਸਾਡੇ ਖਿਲਾਫ ਬਹੁਤਾ ਵਰਤਿਆ ਜਾਂਦਾ, ਹੱਕ 'ਚ ਕਦੇ ਕਦੇ ਹੀ ਗੱਲ ਕੋਈ ਬਣਦੀ। ਹੁਣ ਇਸ ਮੌਕੇ ਮਾਹੌਲ ਇਹ ਆ ਕਿ ਇੰਡੀਅਨ ਸਟੇਟ ਜਿਹੜੀ ਆ ਉਹ ਚਾਹੁੰਦੀ ਆ ਕਿ ਸਿੱਖ ਮਨਾਂ ਦੇ ਵਿੱਚ ਆਪਦੀ ਕੌਮ ਦੇ ਜੁਝਾਰੂਆਂ ਦਾ, ਖਾਸ ਤੌਰ ਤੇ ਜਿਨ੍ਹਾਂ ਨੇ ਪੰਥ ਦੇ ਦੁਸ਼ਟਾਂ ਨੂੰ, ਦੋਖੀਆਂ ਨੂੰ ਸੋਧਣ ਦੇ ਲਈ ਜਾਂ ਹਥਿਆਰਬੰਦ ਕਾਰਵਾਈਆਂ ਲਈ ਰਾਹ ਚੁਣਿਆ, ਉਹਨਾਂ ਬਾਰੇ ਕੋਈ ਰਾਏ ਸਾਖ ਚੰਗੀ ਨਾ ਬਣੀ। ਇਹਦੇ ਉਲਟ ਜਿਹੜੇ ਨੌਜਵਾਨ ਦੂਜੀ ਤਰ੍ਹਾਂ ਦੀਆਂ ਕਾਰਵਾਈਆਂ, ਧਰਨੇ ਮੁਜ਼ਾਹਰੇ ਵਾਲੀਆਂ ਕਰਦੇ ਕਰਾਉਂਦੇ ਆ, ਉਧਰ ਨੂੰ ਜ਼ਿਆਦਾ ਰੁਝਾਨ ਜਾਵੇ, ਕਿਉਂਕਿ ਸਟੇਟ ਨੂੰ ਪਤਾ ਵੀ ਖੜਕੇ ਦੜਕੇ ਵਾਲੇ ਕੰਮ ਦੇ ਵਿੱਚ ਜਦੋਂ ਨੌਜਵਾਨ ਜੋੜੀਆਂ ਬਣਾ ਕੇ ਤੁਰਦੇ ਆ ਉਦੋਂ ਜਿੰਦੇ ਸੁੱਖੇ ਵਾਂਗੂ ਜਾਂ ਬੇਅੰਤ ਸਿੰਘ ਸਤਵੰਤ ਸਿੰਘ ਵਾਂਗੂ ਫਿਰ ਕੋਈ ਵੱਡਾ ਹੀ ਕਾਂਡ ਕਰ ਲੈਂਦੇ। ਸਟੇਟ ਨੂੰ ਉਹਨਾਂ ਹਜ਼ਾਰਾਂ ਲੋਕਾਂ ਦੀ ਚਿੰਤਾ ਆ ਜਿਨ੍ਹਾਂ ਨੇ ਸਿੱਖਾਂ ਦੀ ਨਸਲਕੁਸ਼ੀ ਦੇ ਵਿੱਚ ਹਿੱਸਾ ਲਿਆ ਤੇ ਹੁਣ ਉਹ ਆਰਾਮ ਨਾਲ ਦੇ ਘਰਾਂ 'ਚ ਬੈਠੇ ਆ, ਤੇ ਇਹ ਨਾ ਹੋਵੇ ਸਟੇਟ ਕਹਿੰਦੀ ਕਿ ਉਹਨਾਂ ਨੂੰ ਹਰ ਵੇਲੇ ਡਰ ਲੱਗਿਆ ਰਵੇ ਵੀ ਪਤਾ ਨਹੀਂ ਕਿਹੜੇ ਸਿੱਖ ਨੌਜਵਾਨ ਨੂੰ ਪਤਾ ਲੱਗ ਜਾਣਾ ਕਿ ਆਹ ਜਿਹੜਾ ਸਾਡੇ ਗੁਆਂਢ 'ਚ ਰਹਿੰਦਾ ਇਹਨੇ ਤਾਂ ਆਹ ਕੰਮ ਕੀਤਾ ਸੀ। ਸੋ ਇਸ ਗੱਲ ਦਾ ਫਾਹਾ ਵੱਢਣ ਲਈ ਸਟੇਟ ਨੇ ਕਈ ਰਾਹ ਅਪਣਾਏ, ਉਹਨਾਂ 'ਚੋਂ ਇੱਕ ਇਹ ਵੀ ਆ ਵੀ ਪੰਥ ਲਈ ਲੜਨ ਮਰਨ ਵਾਲਿਆਂ ਦੇ ਬਾਰੇ ਕੋਈ ਚਰਚਾ ਹੀ ਨਾ ਹੋਣ ਦੇ। ਇਸ ਵੇਲੇ ਹੁੰਦੀ ਵੀ ਨਹੀਂ, ਜੇ ਕੋਈ ਸਾਡੇ ਵਰਗਾ ਗੱਲ ਕਰਦਾ ਕਰਾਉਂਦਾ ਤਾਂ ਉਹਦੇ ਫਿਰ ਸੋਸ਼ਲ ਮੀਡੀਆ ਦੇ ਉੱਤੇ ਅਕਾਊਂਟ ਬੰਦ ਕਰ ਦਿੱਤੇ ਜਾਂਦੇ ਆ, ਉਹਨਾਂ ਬਾਰੇ ਗੱਲ ਨਹੀਂ ਹੋਣ ਦਿੱਤੀ ਜਾਂਦੀ। ਆਪਦੀ ਮਰਜ਼ੀ ਦੇ ਜਿਹੜੇ ਉਹਨਾਂ ਨੂੰ ਸੂਤ ਬਹਿੰਦੇ ਆ ਉਹਨਾਂ ਦੀ ਚਰਚਾ ਉਹ ਕਹਿੰਦੇ ਜਿੰਨੀ ਮਰਜ਼ੀ ਕਰੀ ਚੱਲੋ। ਜਿਵੇਂ ਮੈਂ ਕੱਲ ਆਖਿਆ ਸੀ ਵੀ ਜੇ ਕੋਈ ਬਾਹਰੋਂ ਦਸਵੰਧ ਸਿੱਖ ਸੰਘਰਸ਼ ਨਾਲ ਸੰਬੰਧਿਤ ਸ਼ਹੀਦਾਂ ਦੇ ਪਰਿਵਾਰਾਂ ਨੂੰ ਜਾਂ ਜੇਲ੍ਹਾਂ 'ਚ ਨਜ਼ਰਬੰਦ ਪਰਿਵਾਰਾਂ ਦੀਆਂ ਲੋੜਾਂ ਦੇ ਹਿਸਾਬ ਨਾਲ ਭੇਜ ਬੈਠੇ, ਉਹਦੇ ਦੁਆਲੇ ਹੋ ਜਾਂਦੀ ਆ NIA। ਪਰ ਜੇਕਰ ਕੋਈ ਪਿੰਡ 'ਚ ਟੂਰਨਾਮੈਂਟ ਕਰਾਉਣਾ, ਕਿਸੇ ਦੀ ਛੱਤ ਡਿੱਗ ਪਈ, ਕਿਸੇ ਦੀ ਲੱਤ ਟੁੱਟ ਗਈ, ਉਹੋ ਜਿਹੇ ਕੰਮਾਂ ਨੂੰ ਉਹ ਕਹਿੰਦੇ ਜਿੰਨੇ ਮਰਜ਼ੀ ਭੇਜੀ, ਚਾਹੇ 1 ਕਰੋੜ ਰੁਪਇਆ ਭੇਜ ਦੇ, ਸਾਨੂੰ ਕੋਈ ਮਤਲਬ। ਪਰ ਜੇ ਤੇਰਾ 1 ਰੁਪਇਆ ਵੀ ਸਿੱਖ ਸੰਘਰਸ਼ ਨਾਲ ਸੰਬੰਧਿਤ ਪਰਿਵਾਰਾਂ ਨੂੰ ਆ ਗਿਆ ਫਿਰ ਸਾਡੇ ਨਾਲ ਬੁਰਾ ਕੋਈ। ਇਹ ਜਿਹੜੀ ਖੇਡ ਚੱਲ ਰਹੀ ਆ ਇਹਨੂੰ ਸਮਝਣ ਦੀ ਬਹੁਤ ਗੰਭੀਰਤਾ ਨਾਲ ਲੋੜ ਆ। ਚੇਤੇ ਕਰੋ 1988 ਤੋਂ ਬਲੈਕ ਥੰਡਰ ਆਪਰੇਸ਼ਨ ਤੋਂ ਬਾਅਦ ਵਿੱਚ ਜਦੋਂ ਇੱਕ ਵਾਰੀ ਨਵੇਂ ਸਿਰਿਓਂ ਸਿੱਖ ਜੁਝਾਰੂ ਲਹਿਰ ਲਾਮਬੰਦ ਹੋ ਕੇ ਜੋਬਨ ਵੱਲ ਵੱਧ ਰਹੀ ਸੀ, ਉਦੋਂ ਇੰਡੀਅਨ ਸਟੇਟ ਨੇ ਨਾਲ ਦੀ ਨਾਲ ਬਹੁਤ ਸਾਰੀਆਂ ਇਹੋ ਜਿਹੀਆਂ ਚਾਲਾਂ ਚੱਲੀਆਂ ਕਿ ਖਾੜਕੂ ਸਰਗਰਮੀ ਦੇ ਬਿਲਕੁਲ ਸਮਾਨ ਅੰਤਰ ਪੈਰਲਲ ਇੱਕ ਓਵਰਗਰਾਊਂਡ ਜਿਹੜੇ ਪਲੇਟਫਾਰਮ ਆ, ਓਵਰਗਰਾਊਂਡ ਧਿਰਾਂ, ਓਵਰਗਰਾਊਂਡ ਸ਼ਖਸੀਅਤਾਂ ਨੂੰ ਜ਼ਿਆਦਾ ਮੌਕਾ ਦਿੱਤਾ ਜਾਵੇ। ਇਹ ਨਹੀਂ ਕਿ ਉਹ ਸਾਰੇ ਏਜੰਸੀਆਂ ਨਾਲ ਜਾਂ ਸਰਕਾਰ ਨਾਲ ਰਲ ਕੇ ਚਲਾਉਂਦੇ ਸੀ, ਪਰ ਉਹਨਾਂ ਸਰਕਾਰ ਨੇ ਇੱਕ ਸਿਸਟਮ ਬਣਾਤਾ। ਇੱਥੇ ਸਾਡੇ ਇੱਕ ਸਰਦਾਰ ਰਘਵੀਰ ਸਿੰਘ ਆ ਬਰਨਾਲੇ ਤੋਂ, ਉਹ ਸੋਸ਼ਲ ਮੀਡੀਆ ਤੇ ਕਾਫੀ ਆਪਦੇ ਐਕਸਪੀਰੀਅੰਸ ਲਾਈਫ ਦੇ ਲਿਖਦੇ ਆ। ਇੱਕ ਦਿਨ ਉਹਨਾਂ ਨੇ ਇਹ ਚੀਜ਼ ਲਿਖੀ ਵੀ ਇੱਕ ਨਾਮਲੂਮ ਜੇ ਆਮ ਜੇ ਸਧਾਰਨ ਜੇ ਖਾੜਕੂ ਦੇ ਸ਼ਹੀਦੀ ਸਮਾਗਮ ਦੇ ਉੱਤੇ, ਭੋਗ ਦੇ ਉੱਤੇ ਲੋਕ ਜਿਹੜੇ ਜਾ ਰਹੇ ਸੀ ਉਹਨਾਂ ਨੂੰ ਬੜਾ ਸਖਤੀ ਨਾਲ ਪੁਲਿਸ ਰੋਕ ਰਹੀ ਸੀ ਤੇ ਅਸੀਂ ਵੀ ਉੱਥੇ ਉਸ ਚੱਕਰ ਦੇ ਵਿੱਚ ਫਸ ਗਏ। ਪਰ ਸਾਡੇ ਕੋਲ ਦੀ ਹੀ ਚਿੱਟੇ ਕੁੜਤੇ ਪਜਾਮਿਆਂ ਵਾਲੇ ਖਾਲਿਸਤਾਨੀ ਪੱਗਾਂ ਵਾਲੇ ਨੌਜਵਾਨ ਜਾਂਦੇ ਦੇਖੇ, ਉਹਨਾਂ ਨੂੰ ਸਰਕਾਰ ਦੀਆਂ ਗੱਡੀਆਂ ਪੁਲਿਸ ਦੇ ਥਾਣੇਦਾਰ ਲੰਘਾ ਰਹੇ ਸੀ ਵੀ ਇੱਧਰ ਨੂੰ ਲੰਘ ਜਾਓ। ਅਸੀਂ ਜਦੋਂ ਪਤਾ ਕੀਤਾ ਉਹ ਕਹਿੰਦੇ ਜੀ ਇਹ ਫਲਾਨੀ ਜਥੇਬੰਦੀ ਵਾਲਿਆਂ ਦਾ ਪ੍ਰੋਗਰਾਮ, ਮਤਲਬ ਸਰਕਾਰ ਨੂੰ ਉਹ ਧਿਰ ਜਿਹੜੀ ਸ਼ਰੇਆਮ ਖਾਲਿਸਤਾਨ ਦੇ ਨਾਅਰੇ ਮਾਰਦੀ ਹੋਈ ਪ੍ਰੋਗਰਾਮ ਕਰਵਾ ਰਹੀ ਆ, ਉਹਦੇ ਤੋਂ ਤਾਂ ਕੋਈ ਇਤਰਾਜ਼ ਨਹੀਂ। ਪਰ ਇੱਕ ਇਹੋ ਜਿਹਾ ਜੁਝਾਰੂ ਜਿਹਦਾ ਬਹੁਤਾ ਜ਼ਿਆਦਾ ਕੌਮ ਦੇ ਵਿੱਚ ਨਾਮ ਵੀ ਨਹੀਂ, ਨਾਮਣਾ ਵੀ ਨਹੀਂ, ਉਹਦਾ ਭੋਗ ਦੇ ਉੱਤੇ ਜਾਣਾ ਵੀ ਉਹਦੇ ਜਾਣਾ ਰੋਕ ਰਹੀ ਆ। ਤੇ ਇਹਦੇ ਅਰਥ ਬੜੇ ਸਪਸ਼ਟ ਨੇ ਕਿ ਜਿਹੜੇ
अंडरग्राउंड एक्टिविटीज वाले आ वो नहीं बर्दाश्त। ओवरग्राउंड जिन्ना मर्जी ढोल कट्टी चलो, क्योंकि सानू पता तुसीं इहदे चों की कढ लोगे जदों तुसीं बोल बाल के नारे नूरे जकारे मार के हंभ जोगे, फिर घर नूं चले जाओगे। उस मौके साडे भाईचारे दे अंदर भी यह एक विचार चलिया कि आपां जी जदों इंडियन स्टेट दे राही MLA MP बण के सिस्टम का हिस्सा बण के आपां नूं कुछ मिलदा होवे आपां नूं लै लेना चाहिदा। उस मौके जिहड़ी अंडरग्राउंड धिर सी वो कहंदी सी कि 1984 तो बाद अपना इस सिस्टम नाल लिंक ही नहीं, कोई नाता ही नहीं कोई रह गया। हुण ये तां इस मुल्क तो आज़ादी दे लई खालिस्तान लई लड़ रहे हैं, आपां इस सिस्टम तो लैणा की है। ते वो कहंदे सीगे जिहड़े ओवरग्राउंड धिर वाले सी भी की पता जे पंजाब दे विच पंथक जां खालिस्तानी सोच वालियां दी सरकार बण जे, कोई मसले हल करन कराउण जोगे हो जांगे। ते दूजी धिर दा जवाब ये हुंदा सी भी जो कुछ पहलां पंथ दा होका दे के अकाली आगू करदे रहे ने उही कुछ तुसीं करोगे। हुण बहुत सारे सज्जणां नूं अज भी इस गल दा इतराज है ते इह ते चर्चा होनी चाहिदी आ, उसारू बहस दी सदा ही लोड़ आ, होनी चाहिदी आ कि जे 1991-92 च बाईकाट ना हुंदा, खालिस्तानी पंथक कोई जिहड़ा सीगा मुख मंत्री बण जांदा, फेर की हुंदा। दो संभावनावां ने, एक तां जिवें कामरेडी ख्यालां वालियां ने पश्चिमी बंगाल दे विच सरकार तां बनवा लई आपदे ख्यालां वालियां दी, पर जदों ओहनूं काम करना पिया प्रैक्टिकली वो सरकार बिल्कुल पुरानियां सरकारां वांगू ही भारती साम्राजवादी नीति के तहत ही चलण लग पई। नतीजा ये निकलिया कि नक्सलाइट लहर उहदे विचों फिर उभरी सी ते उस मौके पंजाब पश्चिमी बंगाल दे विच कामरेडी ख्यालां वालियां दी सरकार सी, जिहदे तो दुखी होके नौजवानां नूं कामरेडी ख्यालां वालियां नूं नक्सलाइट लहर खड़ी करनी पई। उवें ही जेकर पंजाब दे विच पंथक जां खालिस्तानी सफां दे विचों सरकार बनवा के बह जांदे, हो सकदा ਉਹਦੇ ਤੋਂ ਸਰਕਾਰ ਉਹੀ ਕੁਝ ਕਰਵਾਉਂਦੀ ਜੋ ਕੁਝ ਬਿਆੰਤੇ ਬੁੱਚੜ ਤੋਂ KPS ਗਿੱਲ ਤੋਂ ਕਰਵਾਇਆ, ਤੇ ਹੋ ਸਕਦਾ ਕੋਈ ਹੋਰ ਪੋਜੀਸ਼ਨ ਹੁੰਦੀ। ਪਰ ਸ਼ੁਕਰ ਕਰਦੇ ਹਾਂ ਅਸੀਂ ਤਾਂ ਵੀ ਜੇਕਰ ਪੰਥਕ ਜਾਂ ਖਾਲਿਸਤਾਨੀ ਮੁੱਖ ਮੰਤਰੀ ਨਹੀਂ ਬਣਿਆ ਕੋਈ, ਤੇ ਨਹੀਂ ਫਿਰ ਭਾਈ ਦਿਲਾਵਰ ਸਿੰਘ ਨੂੰ ਪਿੰਡੇ ਨਾਲ ਬੰਬ ਬੰਨ ਕੇ ਬੇਅੰਤ ਸਿੰਘ ਆਗੂ ਨੂੰ ਅੜਾਉਣਾ ਪੈਣਾ ਸੀ, ਕਿਉਂਕਿ ਸਰਕਾਰ ਨੇ ਤਾਂ ਜ਼ੁਲਮ ਕਰਨਾ। तो ਉਹ ਜਿਹੜਾ ਮਾਹੌਲ ਸੀਗਾ ਕਿ ਖਾੜਕੂ ਧਿਰਾਂ ਅਤੇ ਓਵਰਗਰਾਉਂਡ ਧਿਰਾਂ ਦੇ ਵਿਚਾਲੇ ਹੌਲੀ ਹੌਲੀ ਕਲੈਸ਼ ਬਣਾਇਆ ਗਿਆ, ਤਕਰਾਰ ਪੈਦਾ ਕੀਤੀ ਗਈ, ਟਕਰਾਅ ਬਣਾਇਆ ਗਿਆ। ਅੱਜ ਤੱਕ ਉਹ ਕਲੈਸ਼ ਸੋਸ਼ਲ ਮੀਡੀਆ ਦੇ ਜ਼ਮਾਨੇ 'ਚ ਤਾਂ ਹੁਣ ਤਾਂ ਫੱਟੇ ਹੀ ਚੱਕੀ ਜਾਂਦੇ ਆ। ਜਿਨ੍ਹਾਂ ਜਵਾਕਾਂ ਜਿਹਾਂ ਦਾ ਉਦੋਂ ਜਨਮ ਵੀ ਨਹੀਂ ਸੀ ਹੋਇਆ, 20-22 ਸਾਲ ਦੇ ਮੁੰਡੇ ਆ, ਉੱਠ ਕੇ ਉਹ ਉਸ ਮੌਕੇ ਦੀਆਂ ਜਿਹੜੀਆਂ ਸਾਡੀਆਂ ਸਤਿਕਾਰਤ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਪੰਥ ਲਈ ਦੁਸ਼ਮਣ ਦੇ दिलों ते दहशत पाई, उन्हां दे उत्ते ओह माड़ा चंगा बोलदे आ करदे आ, बड़ा दुख हुंदा। और कोई उन्हां नूं शर्मिहा नहीं, ना उन्हां दे मापे भैण भरा रोकदे आ भी तुहानूं पता भी आ इह बंदियां दे नाल इन्हां दे कोई नुक्स बारे, घाट कमजोरी औगण बारे इन्हां वर्गा कोई बोलदा चंगा लगदा, तुसीं जाणदे नहीं, करदे नहीं। सो सोशल मीडिया दे राहीं अज खालिस्तानी लहर दा जिहड़ा नुकसान हो रिहा, ओह जिथे होर बहुत सारे पक्ष ने उत्थे इह भी आ कि स्टेट जे चाहे तो आपकी मर्जी के किसी भी बंदे नूं मौका दे के पूरा उभार सकती है भी इहनूं देखण दिओ। ते दूजे पासे जे कोई खाड़कू संघर्ष वालियां बारे पोस्ट पाउंदा उहनूं चक लिआओ। अज यही चल रहा पिछले 5-10 सालों तो साफ तौर के उत्ते जे कोई सिख संघर्ष नाल सच्ची सुच्ची पोस्ट पा बैठे उहनूं थाणे चों कदी सुनेहा आ जांदा भी आ जा भाई तू फलाने बारे आ लिखे। सो इस माहौल दे विच जेकर अज किसी नूं इह नहीं पता कि ਜਿਹੜੇ नौजवान जेल੍ਹਾਂ 'ਚ नज़रबंद ने उन्हां ते की मुकदमे ने, क्यों सरकार उन्हां नूं 5 वारी उम्र कैदां दे हुक्म सुना रही है, ते सानूं पता भी नहीं कि उन्हां ने कौम लई कीता की आ। तां इहदे पिछे यही आ कि सोशल मीडिया जां मीडिया दे उत्ते कब्जा उन्हां दा, गोदी मीडिया दा कब्जा। सानूं की दसना की नहीं दसना इह उन्हां दी मर्जी है। ते अज दी तरीक विच भी हुण भी मतलब जेकर कोई किसी नूं पता होवे, बहुत सारे बंदियां नूं पता ही नहीं भी जग्गी जौहल उन्हां ते किहड़े मुकदमे चलाए जा रहे। इवें ही भाई जगतार सिंह हवारे बारे साडे बहुत सारे भैण भरा जदों भी वोटां आउंदियां ने पोस्टां जिहां पाउण बह जांदे आ कि जी इहनूं MLA MP बना के वोटां 'च जिता के बाहर कढ लओ। इवें ही होर साडे बहुत सारे इन्हां दीयां की पोजीशनां ने, क्यों इह जुझारू अज तक बाहर नहीं आ सके, कोई इहदे बारे स्पष्टता जे नहीं बन पा रही। ਤਾਂ ਇਹਦੇ ਉੱਤੇ ਇਹੀ ਗੱਲ ਬਾਰ-ਬਾਰ ਜਿਹੜੀ ਮੈਂ ਪਹਿਲਾਂ ਕਹਿ ਰਿਹਾ ਕਿ ਸੋਸ਼ਲ ਮੀਡੀਆ ਦੇ ਉੱਤੇ ਜੋ ਕੁਝ ਆਉਣਾ
ਉਹ ਹੋਣਾ ਜਿਹੜਾ ਸਾਡੇ ਹਿਸਾਬ ਨਾਲ ਠੀਕ नहीं, ਜਿਹੜਾ ਹੋਰ ही कुछ। खैर ਅੱਜ ਜਿੱਥੇ ਇਸ ਗੱਲ ਦਾ ਅਫਸੋਸ ਆ, क्योंकि मेरा इन्हां नौजवानों नाल निजी तौर ते बहुत ज़्यादा प्यार, और ये जदों भाई सुखदेव सिंह ਬੱਬਰ ਦਾ शहीदी दिहाड़ा मनाउणा, जां भाई गुरजंट सिंह बुद्ध सिंह वाले दा सी शहीदी दिहाड़ा मनाउणा, जां मेरियां जिहड़ियां होर सरगर्मियां सी, ये भाई रविंदरजीत सिंह रवि महणे वाला ते भाई जगदेव सिंह, ये दोने हर मौके मेरियां सज्जियां खप्पियां बाहां बन के मेरे नाल खड़े रहे। ते जदों इन्हां नूं मेरे इत्थे गिरफ्तारी हुई अमृतसरों, ते मैं उदों यही मन्निया सी कि मैं पंजाब दा बुच्चड़ KPS किताब लिखी आ ते स्टेट बड़ी औखी आ, ते उन्हां ने एक तरीके नाल भी मेरा तां मेरे नेड़ले सर्कल दा ये नगंदा कसिया भी हुण तुसीं देखो तुहाडे नाल करदे की आ। अज जदों धमकियां आउंदियां ने भी तैनूं मार देंगे, आ कर देंगे, जां सोशल मीडिया ते जाली फेसबुक खाते बना के मेरे बारे अवा तवा बोलिया करिया जांदा, उदों मैनूं यही दिखदा कि जिहड़ी कौम दी असीं सेवा करदे आ। खैर होना हवाना तो वह जो गुरु नूं मंजूर आ, पर अगले लगे हुए ने। खैर जिहड़ा दूजा अज दा अहम नुकता जां मसला वह हैगा कि नानक मत्ता जिहड़ा उत्तराखंड दे विच साडा गुरुद्वारा साहिब आ, उत्थे एक अज कतल होया। कोई उत्थे तरसेम सिंह नां दा काफी जिहड़ा मोहरी आगू जिहनूं संत बाबा भी कहंदे आ, ਉਹਦਾ कतल होया ते नौजवानों की वीडियो भी आ रही है, जिहदे विच ਉਹ सवेरों जदों मॉर्निंग वाक सवैर की सैर करके उत्थे आके बैठदा ते दो नौजवान आके उहनूं गोली मार जांदे। हुण गुरुद्वारा नानक मत्ता होवे ते एक साध बाबे दे तौर ते जिस बंदे की चर्चा होवे, जदों उहदे कतल की खबर आवे चर्चा तां होनी हुई सी, पर जदों सारियां ने इहदे बारे पता कीता तां इह गल स्पष्ट होई कि उही तरसेम सिंह आ जिहदा पिछला पिछोकड़ काफी विवादित आ। पिछे जे जिहड़ा उत्तराखंड का CM आ मुख मंत्री पुष्कर धामी, ਉਹ किते नानक मत्ता साहब गुरुद्वारा साहब सद्दिया जां ਉਹ आया, सियासी लोगों का जिहो जिहा हिसाब किताब हुंदा, जदों ਉਹ गुरुद्वारा साहब मत्था टेकण आया उदों मर्यादा दीयां बहुत धज्जियां उड़ाईयां गईयां, ते सब तो भैड़ी गल जिवें मੱਸੇ रंगड़ ने कीता सी उवें उत्थे नच्चण गाउण वालियां सद के उन्हां तों नाच गाना गुरुद्वारा साहब दे हदूद अंदर करवाया गया, जी तो सिख संगत दे मनां दे विच बहुत वड्डा रोस होया। और उस मौके श्रोमणी कमेटी दे प्रधान वल्लों ते अकाल तख्त साहब दे जथेदार वल्लों भी इहदे उत्ते सख्त जिहड़ा सीगा प्रतिक्रिया होई, ते इह जिहड़ा उत्थे मर्यादा दी उलंघना होई, इहो जिहे होर भी बहुत सारे विवाद जिहड़े सी इस तरसेम सिंह नां दे बाबे नाल जुड़े हुए सी। वैसे भी जिहड़े बाबे जां डेरेदार ने इन्हां विचों बहुतिआं नूं मर्यादा दा जां धर्म दा ते इन्हां दे चेले बालके भी उहो ਜਿਹੇ हुंदे ने जिन्हां नूं बाबे दा बहुता ख्याल हुंदा, गुरु ग्रंथ साहिब जी दा जां सिख फलसफे दा सिख धर्म दा कोई इन्हां नूं ख्याल नहीं हुंदा। साडे बाबा जी ने ऐ कहा, गुरु साहब ने की कहा, ये तां उन्हां दे ख्यालां 'ਚ नहीं हुंदा। ते बहुते ज्यादा साध बाबे जिहड़े ने वो सियासी किसी ना किसी धिर दे नेड़े हुंदे ने, ते इस तरीके नाल जिहड़ी साडे अकाल तख्त साहब दी सिख रहत मर्यादा है ਉਹਦੇ भी फिर उल्ट भुगतदे ने। ते पंजाब दे विच पहिलां घट सीगे अखाड़कू लहर जो डिग रही सी 1990-91 दे विच, उदों खुंभां वांगू उबण लग पे। 1993 तक आउंदियां तां एक बहुत वड्डी यूनीयन जी बन गई सी, संत समाज बन गया, ते फिर ਉਹਦੇ ਵਿੱਚ ਅੱਗੇ बड़ा कुछ वापरिया। ते हुण इस मौके बहुत सारे संत महापुरुष इहो ਜਿਹੇ है जिन्हां ने आपदे जीवन नूं कौम नूं जां पंथ नूं सही दिशा 'ਚ रखिया होया, ਜਿਹਦੇ बारे आपां कह सकते हैं कि चलो यार जे इन्हां तो कोई निक्की मोटी गड़बड़ हो भी जाती है, पर यह कोई दिलों ढिडों बेईमान नहीं है। पर बहुत सारे इहो ਜਿਹੇ भी ने जिहड़े किसी ना किसी सियासी धिर नाल जुड़ के दिलों सिੱਖੀ ਅਤੇ ਸਿੱਖਾਂ ਦੇ उल्ट भुगतदे। कार सेवा वाले बाबियां उत्ते सारे पंथ नूं खास तौर ते अज दे हिसाब 'ਚ ਤਾਂ ਸਾਰਿਆਂ ਨੂੰ ਹੀ ਇਤਰਾਜ਼ ਆ ਵੀ ਇਹਨਾਂ ਨੇ ਪੁਰਾਤਨ ਕੋਈ ਨਿਸ਼ਾਨੀ ਸਿੱਖ ਧਰਮ ਦੀ ਛੱਡੀ ਹੋਈ ਨਹੀਂ। ਸੰਗਮਰਮਰ ਬੜੀ ਜਾਂਦੇ ਆ ਤੇ ਸਿੱਖੀ ਦਾ ਉਹ ਦਸਵੰਧ ਜਾਂ ਉਹ ਮਾਇਆ ਜਿਹਦੇ ਨਾਲ ਧਰਮ ਦਾ ਇੱਕ ਪਾਸੇ ਤਾਂ ਸਿੱਖ ਪ੍ਰਚਾਰਕ ਕਲਪਦੇ ਆ ਵੀ ਸਾਡਾ ਕੋਈ ਖੈਰ ਸੁੱਖ ਲਓ, ਸਾਡੇ ਕੋਲੇ ਬੜੇ ਔਖੇ ਮਾਹੌਲ ਦੇ ਵਿੱਚ ਅਸੀਂ ਰਹਿ ਰਹੇ ਹਾਂ। ਦੂਜੇ ਪਾਸੇ ਸਾਡੇ ਜਿਹੜੇ ਅੰਨੀ ਦੇ ਥੇ ਜਿਹੜਾ ਪੈਸਾ ਉਹ ਅਸੀਂ
ਗੁਰਦੁਆਰਾ ਸਾਹਿਬਾਨ ਦੀਆਂ ਇਮਾਰਤਾਂ ਵਧਾਉਣ ਦੇ ਬਣਾਉਣ ਦੇ ਨਾਂ ਦੇ ਉੱਤੇ ਸਾਧ ਬਾਬਿਆਂ ਰਾਹੀਂ। ਖੈਰ ਬੜੇ ਇਤਰਾਜ਼ ਨੇ, ਬੜੇ ਮਸਲੇ ਨੇ, ਪਰ ਡੇਰੇਦਾਰ ਸਾਧ ਨਾ ਤਾਂ ਪਿੱਛੇ ਹਟਦੇ ਨੇ, ਨਾ ਕੋਈ ਇਹਨਾਂ ਨੂੰ ਹਟਾਉਣ ਵਾਲੀ ਧਿਰ ਦਿਖ ਰਹੀ ਆ। ਕਦੇ ਨਾ ਕਦੇ ਖਾਲਸਾ ਪੰਥ ਦੀ ਸੱਚੀ ਸੁੱਚੀ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਸਿੱਖਾਂ ਅਤੇ ਡੇਰੇਦਾਰ ਸਿੱਖਾਂ ਦੇ ਵਿਚਾਲੇ ਟਕਰਾਅ ਲਾਜ਼ਮੀ ਹੋਣਾ। ਜੋ ਕੁਝ RSS ਦਾ ਫਲਸਫਾ ਹੈ, ਜੋ ਕੁਝ ਸਿੱਖੀ ਦੇ ਦੋਖੀਆਂ ਦੀ ਸੋਚ ਹੋ ਸਕਦੀ ਹੈ, ਉਹ ਸਾਰਾ ਕੁਝ ਡੇਰੇਦਾਰ ਸਾਧ ਜਾਂ ਉਹਨਾਂ ਦੇ ਚੇਲੇ ਬਾਲ ਕੇ ਆਮ ਕਰਦੇ। ਅੱਜ ਇੱਕ ਹੋਰ ਵੀਡੀਓ ਉਹੋ ਜਿਹੇ ਕਰਤੂਤ ਵਾਲਿਆਂ ਦੀ ਘੁੰਮ ਰਹੀ ਆ, ਜਿਹਦੇ ਵਿੱਚ ਆਪਦੇ ਡੇਰੇ ਦੇ ਮੁਖੀ ਦੀ, ਜਿਹੜਾ ਕਿ ਪਹਿਲਾਂ ਚੜ੍ਹਾਈ ਕਰ ਚੁੱਕਿਆ ਬਾਬਾ ਉਹਨਾਂ ਦਾ, ਉਹਦੀ ਫੋਟੋ ਚੱਕ ਕੇ ਜਿਵੇਂ ਮਤਲਬ ਬਹੁਤ ਹੀ ਜ਼ਿਆਦਾ ਮਾੜਾ ਲੱਗ ਰਿਹਾ ਉਹ ਘੁਮਾ ਰਹੇ ਨੇ। ਤੇ ਉਹ ਇਵੇਂ ਦੀਆਂ ਹਰਕਤਾਂ ਡੇਰੇਦਾਰ ਸਾਧ ਜਦੋਂ ਕਰਦੇ ਕਰਾਉਂਦੇ ਆ, ਉਦੋਂ ਅਕਾਲ ਤਖਤ ਸਾਹਿਬ ਦੀ ਲੋੜ ਮਹਿਸੂਸ ਹੁੰਦੀ ਹੈ। ਤੇ ਅਕਾਲ ਤਖਤ ਸਾਹਿਬ ਉੱਤੇ ਉਹਨਾਂ ਬਾਦਲਕਿਆਂ ਦਾ ਕਬਜ਼ਾ ਜਿਨ੍ਹਾਂ ਨੂੰ ਫਿਕਰ ਪਿਆ ਰਹਿੰਦਾ ਕਿਤੇ ਸਾਡੀ ਵੋਟ ਨਾ ਖੁਰ ਜੇ। ਉਹ ਕੁੱਲ ਮਿਲਾ ਕੇ ਸਾਡੇ ਸਿਆਸੀ ਭਲਵਾਨਾਂ ਨੇ ਖਾਲਸਾ ਪੰਥ ਦੀਆਂ ਸੰਸਥਾਵਾਂ ਨੂੰ ਵੀ ਇੱਥੇ ਕ ਲੈ ਜਾਂਦਾ ਵੀ ਸਾਡੀਆਂ ਵੋਟਾਂ ਦਾ ਖਿਆਲ ਰੱਖਿਆ ਕਰੋ। ਕਿਸੇ ਵੇਲੇ ਅਕਾਲ ਤਖਤ ਸਾਹਿਬ ਦਾ ਇਹ ਫਲਸਫਾ ਸੀ ਕਿ ਖਾਲਸਾ ਪੰਥ ਦੀ ਚੜ੍ਹਤ ਲਈ ਸਾਰੇ ਸੰਸਾਰ ਦੀ ਅਗਵਾਈ ਕਰਨੀ, ਖਾਲਸਾ ਜਿਹੜੀ ਸਿੱਖ ਫਲਸਫਾ ਉਹਦੇ ਅਨੁਸਾਰ। ਤੇ ਅੱਜ ਦੀ ਤਰੀਕ ਵਿੱਚ ਅਕਾਲ ਤਖਤ ਸਾਹਿਬ ਨੂੰ ਬਾਦਲ ਦਲ ਦੇ ਹਿੱਤਾਂ ਤੋਂ ਗਾਹਾਂ ਕੁਛ ਦਿਖਦਾ ਹੀ ਨਹੀਂਗਾ ਵੀ ਇਹਨੂੰ ਕਿਤੇ ਨੁਕਸਾਨ ਹੋਊ। ਇਵੇਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਤਾਂ ਇਹ ਸੀ ਕਿ ਗੁਰਮਤ ਦਾ ਪ੍ਰਚਾਰ ਤੇ ਮਨਮਤ ਉੱਤੇ ਪ੍ਰਹਾਰ। ਤੇ ਅੱਜ ਦੀ ਸ਼੍ਰੋਮਣੀ ਕਮੇਟੀ ਦਾ ਹਾਲ ਚਾਲ ਆਪਣੇ ਸਾਹਮਣੇ ਹੀ ਆ ਵੀ ਬਾਦਲ ਦਲ ਦੇ ਨੰਬਰ ਕਿਵੇਂ ਬਣਾਉਣੇ ਆ, ਸਿੱਖਾਂ ਨੂੰ ਕਿਵੇਂ ਬਣਾਉਣਾ ਵੀ ਬਾਦਲ ਪਰਿਵਾਰ ਬਹੁਤ ਵਧੀਆ, ਇਦੋਂ ਗਾਹਾਂ ਕੁਛ ਦਿਖਦਾ ਹੀ ਨਹੀਂ। ਕਿਸੇ ਵੇਲੇ ਅਕਾਲੀ ਦਲ ਦੇ ਅਰਥ ਬੜੇ ਵੱਡੇ ਸੀ, ਅੱਜ ਅਕਾਲੀ ਦਲ ਦੇ ਅਰਥ ਸਿੱਧੇ ਜਿਹੇ ਆ ਕਿ ਬਾਦਲ ਪਰਿਵਾਰ ਦੀ ਜੀ ਹਜ਼ੂਰੀ ਕਰਨੀ। ਤਾਂ ਕੁੱਲ ਮਿਲਾ ਕੇ ਸਿੱਖ ਸੰਸਥਾਵਾਂ ਦਾ ਜੋ ਘਾਣ ਇਸ ਦੌਰ ਵਿੱਚ ਵਾਪਰ ਚੁੱਕਿਆ ਹੋ ਚੁੱਕਿਆ, ਉਹਦੇ ਨਾਲ ਜਦੋਂ ਗੱਲ ਕਰਦੇ ਆ ਵੀ ਖਾਲਿਸਤਾਨ, ਤਾਂ ਉਦੋਂ ਫਿਰ ਮਨ 'ਚ ਇਹ ਗੱਲ ਆਉਂਦੀ ਆ ਕਿ ਜੇਕਰ ਖਾਲਿਸਤਾਨ ਬਣ ਗਿਆ ਤਾਂ ਕੁਛ ਸ਼ਾਇਦ ਬਚਾਅ ਹੋ ਜੇ ਆਪਣਾ, ਨਹੀਂ ਜਿੱਧਰ ਨੂੰ ਤੁਰੀ ਹੋਈ ਆ ਗੱਲ ਡੇਰੇਦਾਰ ਸਾਧਾਂ ਵੱਲੋਂ ਸਿੱਖਾਂ ਦੀ ਧਾਰਮਿਕ ਅਤੇ ਸਿਆਸੀ ਲੀਡਰਸ਼ਿਪ ਬਿਲਕੁਲ ਲੀਹੋਂ ਲੱਥ ਚੁੱਕੀ ਆ। ਤੇ ਇਸ ਗੱਲ ਦੇ ਵਿੱਚ ਪਹਿਰਾ ਦੇਣ ਦੀ ਬਜਾਏ ਕਿ ਆਪਾਂ ਗੁਰਮਤ ਉੱਤੇ ਪਹਿਰਾ ਦਈਏ, ਦੂਜੇ ਪਾਸੇ ਭੁਗਤਣ 'ਚ ਜ਼ਿਆਦਾ ਖੁਸ਼ੀ ਮੰਨਦੇ, ਨਾ ਕੋਈ ਉਹਨਾਂ ਨੂੰ ਇਸ ਗੱਲ ਦੇ ਉੱਤੇ ਟੋਕਣ ਰੋਕਣ ਜੋਗਾ ਰਿਹਾ। ਕਿਸੇ ਵੇਲੇ ਖਾਲਸਾ ਪੰਥ ਦੀਆਂ ਵੱਡੀਆਂ ਸੰਸਥਾਵਾਂ ਦੇ ਉੱਤੇ ਅਹੁਦੇਦਾਰਾਂ ਦਾ ਏਡਾ ਜਲਵਾ ਹੁੰਦਾ ਸੀ ਬਈ ਦਿੱਲੀ ਤੱਕ ਐਨ ਦਹਿਲ ਪੈ ਜਾਂਦਾ ਸੀਗਾ ਕਿ ਅੱਜ ਫਲਾਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪ੍ਰੈਸ ਕਾਨਫਰੰਸ ਆ, ਪਤਾ ਨਹੀਂ ਕੀ ਸੱਪ ਨਿਕਲੂਗਾ। ਤੇ ਹੁਣ ਬਿਲਕੁਲ ਉਹਨਾਂ ਦਾ ਜਿਹੜਾ ਵਕਾਰ ਆ ਜਾਂ ਸਾਖ ਆ, ਔਰ ਇਹ ਬਾਦਲਕਿਆਂ ਦੀ ਕਿਰਪਾ ਹੈ ਤੇ ਹਮੇਸ਼ਾ ਸਿੱਖੀ ਅਤੇ ਅੱਜ ਹੁਣ ਬੜੀਆਂ ਫੜਾਂ ਮਾਰ ਰਹੇ ਆ। ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦੇ ਜੀ ਸਾਡੇ ਨਾਲੋਂ ਵੱਡਾ ਪੰਜਾਬ ਦਾ ਪੰਥ ਦਾ ਕਿਸੇ ਨੂੰ ਦਰਦ ਹੀ ਨਹੀਂ, ਅਸੀਂ ਤਾਂ ਕਹਿੰਦੇ ਬਸ ਭਾਜਪਾ ਤਿਆਗਤੀ ਤੇ ਹੁਣ ਅਸੀਂ ਪੰਜਾਬ ਲਈ ਲੜਾਂਗੇ, ਪੰਜਾਬ ਲਈ ਮਰਾਂਗੇ, ਪੰਥ ਲਈ ਜੇ ਤੇ ਉਹ। ਤੇ ਕੌਣ ਭੁੱਲਿਆ ਹੋਇਆ ਅੱਜ ਦੀ ਹੋਈ 28-29 ਮਾਰਚ ਦੀ ਗੱਲ ਹੈ, ਜਦੋਂ ਭਾਈ ਬਲਵੰਤ ਸਿੰਘ ਰਾਜੋਆਣੇ ਦੇ ਮਸਲੇ ਉੱਤੇ ਗੁਰਦਾਸਪੁਰ ਦੇ ਵਿੱਚ ਇਹਨਾਂ ਦੀ ਪੁਲਿਸ ਨੇ ਗੋਲੀ ਚਲਾ ਕੇ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਨੂੰ ਸ਼ਹੀਦ ਕੀਤਾ ਸੀ। ਜਦੋਂ ਉਹ ਫੋਟੋ ਆਉਂਦੀ ਹੈ ਅੱਖਾਂ ਦੇ ਸਾਹਮਣੇ, ਜਿਹਦੇ ਵਿੱਚ ਉਸ ਨੌਜਵਾਨ ਦੀ ਭੈਣ ਜਿਹੜੀ ਆ ਉਹ ਬੈਠੀ ਆ ਵਿਚਾਰੀ, ਉਹਨੂੰ ਲਈ ਬੁੱਕਲ 'ਚ। ਅਸੀਂ ਜਾਂਦੇ ਰਹੇ ਹਾਂ ਪਰਿਵਾਰ ਕੋਲੇ, ਬਹੁਤ ਲੰਮੀ ਲੜਾਈ ਲੜੀ ਆ, ਪਰ ਬਾਦਲ ਪਰਿਵਾਰ ਨੇ, ਬਾਦਲ ਸਰਕਾਰ ਨੇ ਉਹਨਾਂ ਦੁਸ਼ਟ ਪੁਲਸੀਆਂ ਨੂੰ ਬਚਾਉਣ ਤੇ ਲੱਕ ਬੰਨ੍ਹੀ ਰੱਖਿਆ। ਜੋ ਮਰਜ਼ੀ ਕਰਨਾ ਪਿਆ, ਇਹਨਾਂ ਨੇ ਉਹਨਾਂ ਦੁਸ਼ਟਾਂ ਨੂੰ ਸਜ਼ਾ ਨਹੀਂ ਹੋਣ ਦਿੱਤੀ। ਤੇ ਇਸ ਸਾਰੇ ਸਿਆਪੇ ਦੀ ਜੜ ਸੀਗਾ ਉਹ ਹਰਵਿੰਦਰ ਸੋਨੀ, ਹਿੰਦੂ ਕੱਟੜਪੰਥੀ ਅੱਤਵਾਦੀ। ਉਹਨੇ ਉੱਥੇ ਇਹ ਲਾਬੂ ਲਾਇਆ, ਸਿੱਖ ਨੌਜਵਾਨ ਦੀ ਦਸਤਾਰ ਲਾ ਕੇ ਪੈਰਾਂ ਹੇਠ ਮਧੋਲ ਕੇ ਅੱਗ ਲਾਈ ਸੀ। ਉਹਨੂੰ ਇੰਨਾ ਚਹੇਤਾ ਸੀ ਉਹ ਬਾਦਲ ਪਰਿਵਾਰ ਦਾ ਵੀ ਕਿਸੇ ਸਿੰਘ ਨੇ ਉਹਨੂੰ ਗੋਲੀ ਮਾਰਤੀ। ਉਹ ਫੱਟੜ ਹੋਇਆ ਇੱਥੇ ਅੰਮ੍ਰਿਤਸਰ ਵਿੱਚ, ਇੱਥੇ ਬਾਹਰ ਇੱਕ ਹਸਪੀਟਲ ਆ ਫੋਰਟਸ ਕਰਕੇ, ਉੱਥੇ ਦਾਖਲ ਸੀ। ਤੇ ਉਹਨਾਂ ਦਿਨਾਂ ਦੇ ਵਿੱਚ ਹੀ ਸ਼ਹੀਦ ਭਾਈ ਸਤਵੰਤ ਸਿੰਘ, ਜਿਨ੍ਹਾਂ ਨੇ ਇੰਦਰਾ ਨੂੰ ਸੋਧਾ ਲਾਇਆ, ਉਹਨਾਂ ਦੇ ਪਿਤਾ ਸ਼੍ਰੀ ਬਾਪੂ ਤਰਲੋਕ ਸਿੰਘ, ਉਹ ਵੀ ਉੱਥੇ ਦਾਖਲ ਸੀਗੇ, ਬਿਮਾਰ ਸੀ ਕਾਫੀ।
ਅਸੀਂ ਜਾਂਦੇ ਰਹੇ ਆ ਪਤਾ ਲੈਣ ਉਦੋਂ। ਤੇ ਜਦੋਂ ਪਤਾ ਲੱਗਿਆ ਨਾ ਇਹਨੂੰ ਵੱਡੇ ਬਾਦਲ ਨੂੰ ਵੀ ਉਹਨੂੰ ਹਰਵਿੰਦਰ ਸੋਨੀ ਨੂੰ ਤਾਂ ਕੋਈ ਗੋਲੀ ਮਾਰ ਗਿਆ, ਉੱਥੋਂ ਵਿਸ਼ੇਸ਼ ਹੈਲੀਕਾਪਟਰ 'ਚ ਸੈਣੀ ਉਦੋਂ ਡੀਜੀਪੀ ਸੀ ਇਹਨਾਂ ਦਾ, ਇਹ ਦੋਨੇ ਜਾਣੇ ਇੱਥੇ ਪਹੁੰਚੇ ਤੇ ਫੋਰਟਸ ਵਿੱਚ ਉਹਨੂੰ ਮਿਲ ਕੇ ਗਏ ਵੀ ਬੱਲੇ ਬੱਲੇ ਵੀ ਤੂੰ ਪਤਾ ਨਹੀਂ ਕਿੱਡੀ ਕੋ ਤੋਪ ਸੀ। ਹਾਲਾਂਕਿ ਉਹਨੂੰ ਇਹੋ ਜਿਹਾ ਪੰਪ ਆਇਆ ਮੁੜ ਕੇ, ਉਹਨੇ ਬਾਅਦ 'ਚ ਕਈ ਗਲਤੀਆਂ ਕੀਤੀਆਂ, ਕਈ ਉਹਦੀਆਂ ਕਰਤੂਤਾਂ ਪੁਲਿਸ ਨੂੰ ਫੜਨਾ ਪਿਆ ਹਰਵਿੰਦਰ ਸੋਨੀ ਨੂੰ। ਪਰ ਜੇ ਕਿਤੇ ਉਦਾਂ ਨੇ 2 ਸਕਿੰਟ ਨਾਲ ਦੀ ਨਾਲ ਬਾਪੂ ਤਰਲੋਕ ਸਿੰਘ ਲਈ ਵੀ ਕੱਢ ਲੈ ਜਾਂਦੇ ਤਾਂ ਕੀ ਕਹਿਰ ਹੋ ਜਾਂਦਾ। ਪਰ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਉਹ ਇਹੋ ਜਿਹੀਆਂ ਗੱਲਾਂ, ਇੱਕ ਪਾਸੇ ਆ ਜਿਹੜਾ ਸਮਝੌਤਾ ਐਕਸਪ੍ਰੈਸ ਵਿੱਚ ਬਲਾਸਟ ਹੋਇਆ, 68 ਪਤਾ ਨਹੀਂ 64 ਬੰਦੇ ਉੱਥੇ ਮਾਰੇ ਗਏ। ਉਸ ਕੇਸ ਵਾਲੇ ਸਾਰੇ ਕਾਂਡ ਬਾਰੇ ਅਸੀਮਾਨੰਦ ਨਾਂ ਦੇ ਇੱਕ ਦੋਸ਼ੀ ਨੇ ਅਕਵਾਲੇ ਜੁਰਮ ਕੀਤਾ। ਇੱਥੇ ਲੰਬੀ ਚੌੜੀ ਉਹਦੀ ਇੰਟਰਵਿਊ ਸਾਰੇ ਸੰਸਾਰ ਨੇ ਸੁਣੀ, ਦੇਖੀ, ਛਪੀ ਸੀ। ਉਹਨੂੰ ਬਚਾਇਆ, ਸਾਧਵੀ ਪ੍ਰਗਿਆ ਨੂੰ ਬਚਾਇਆ, MP ਬਣਾਇਆ। ਹਿੰਦੂ ਕੱਟੜਪੰਥੀਆਂ ਨੂੰ ਬੀਜੇਪੀ ਵਾਲੇ ਤਾਂ ਹਿੱਕ ਨਾਲ ਲਾਉਂਦੇ ਆ, ਤੇ ਇੱਧਰ ਇੰਦਰਾ ਨੂੰ ਸੋਧਣ ਵਾਲੇ, ਇੰਦਰਾ ਨੂੰ ਕਿਉਂ ਸੋਧਿਆ ਪੰਥ ਨੇ? ਕਿਉਂਕਿ ਉਹਨੇ ਸਾਡੇ ਜਾਨੋਂ ਪਿਆਰੇ ਗੁਰਧਾਮ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਸੀ। ਇਹੋ ਜਿਹੇ ਪਰਿਵਾਰ ਨੂੰ, ਇਹੋ ਜਿਹੇ ਪਰਿਵਾਰ ਦੇ ਬਜ਼ੁਰਗ ਨੂੰ ਜੇ ਪੰਜਾਬ ਦਾ ਅਕਾਲੀ ਦਲ ਦਾ ਪ੍ਰਧਾਨ ਮਿਲ ਨਹੀਂ ਸਕਦਾ, ਮੁੱਖ ਮੰਤਰੀ ਮਿਲ ਨਹੀਂ ਸਕਦਾ, ਉਹਨੂੰ ਮਾੜਾ ਲੱਗਦਾ ਵੀ ਮੇਰੀ ਕਿਤੇ ਸੱਤਾ ਹੀ ਨਾ ਖੁੱਸ ਜੇ, ਤੇ ਫਿਰ ਕੀ ਇਹੋ ਜਿਹਾ ਮੁਲਕ ਤੇ ਕੀ ਇਹੋ ਜਿਹੀ ਸੱਤਾ ਚੱਟਣੀ ਆ ਜਿਹੜੀ ਸਾਨੂੰ ਆਪਦੇ ਧਰਮ ਦੇ ਹੀਰੋ, ਸਾਡੀ ਕੌਮ ਦੇ ਜਿਹੜੇ ਨਾਇਕ ਆ ਉਹਨਾਂ ਤੋਂ ਉਲਟ ਭੁਗਤਾਉਂਦੀ ਹੈ। ਦੇਖੋ ਕਮਾਲ ਦੀ ਬਾਤ, ਹਰਵਿੰਦਰ ਸੋਨੀ ਨੂੰ ਮੁੱਖ ਮੰਤਰੀ ਮਿਲ ਸਕਦਾ ਜਿਹੜਾ ਹਿੰਦੂ ਕੱਟੜਪੰਥੀ ਹੈ, ਪਰ ਬਾਪੂ ਤਰਲੋਕ ਸਿੰਘ ਨੂੰ ਨਹੀਂ ਸੀ ਮਿਲ ਸਕਦਾ। ਖੈਰ, ਕਹਿਣ ਤੋਂ ਭਾਵ ਇਹ ਹੈ ਕਿ ਦਿਨੋਂ ਦਿਨ ਤਾਣੀ ਉਲਝਦੀ ਜਾ ਰਹੀ। ਇੱਕ ਪਾਸੇ ਸਿੱਖੀ ਅਤੇ ਸਿੱਖਾਂ ਉੱਤੇ, ਪੰਥ ਅਤੇ ਪੰਜਾਬ ਉੱਤੇ ਦੁਸ਼ਮਣ ਦਾ ਛੱਪਾ ਵੱਧਦਾ ਜਾ ਰਿਹਾ, ਦੂਜੇ ਪਾਸੇ ਮੀਡੀਆ ਅਤੇ ਹੋਰਨਾਂ ਸੂਚਨਾ ਦੇ ਸਾਰੇ ਸਰੋਤਾਂ ਉੱਤੇ ਜਿਹੜਾ ਕਬਜ਼ਾ ਵਿਰੋਧੀ ਧਿਰ ਦਾ ਵੱਧਦਾ ਜਾ ਰਿਹਾ, ਜਿਸ ਤਰੀਕੇ ਨਾਲ ਗੱਲਾਂ ਨੂੰ ਪੇਸ਼ ਕੀਤਾ ਜਾ ਰਿਹਾ। ਇੱਕ ਫਰੇਜ਼, ਇੱਕ ਗੱਲ ਦੁਨੀਆ 'ਚ ਚੱਲਦੀ ਆਉਂਦੀ ਆ ਕਿ ਮੀਡੀਆ ਇਹੋ ਜਿਹਾ ਆ ਕਿ ਜੇ ਆਈ ਤੇ ਆ ਗਿਆ, ਤੁਹਾਨੂੰ ਤੁਹਾਡੇ ਦੋਸਤਾਂ ਨੂੰ ਨਫ਼ਰਤ ਕਰਨੀ ਸਿਖਾ ਦੂਗਾ ਤੇ ਤੁਸੀਂ ਆਪਦੇ ਦੁਸ਼ਮਣਾਂ ਨੂੰ ਪਿਆਰ ਕਰਨ ਲੱਗ ਜਾਓਗੇ। ਅੱਜ ਕੁਛ ਇਹੋ ਜਿਹਾ ਹੀ ਵਾਪਰ ਰਿਹਾ। ਜਿਹੜੇ ਸਾਡੀ ਕੌਮ ਦੇ ਲਈ ਲੜ ਗਏ, ਮਰ ਗਏ, ਜੇਲ੍ਹਾਂ ਕੱਟ ਗਏ, ਪੰਥ ਲਈ ਜਿਨ੍ਹਾਂ ਨੇ ਤਸ਼ੱਦਦ ਝੱਲੇ, ਉਹਨਾਂ ਨੂੰ ਤਾਂ ਮੀਡੀਆ ਜਾਂ ਸੋਸ਼ਲ ਮੀਡੀਆ ਦੇ ਰਾਹੀਂ ਆਪਾਂ ਨੂੰ ਨਫ਼ਰਤ ਕਰਨੀ ਸਿਖਾਈ ਜਾ ਰਹੀ, ਤੇ ਜਿਨ੍ਹਾਂ ਨੂੰ ਨਫ਼ਰਤ ਕਰਨੀ ਸੀ ਉਹਨਾਂ ਨੂੰ ਆਪਾਂ ਆਪਦੇ ਨਾਇਕ ਮੰਨੀ ਫਿਰਦੇ। ਇਹ ਜਿਹੜਾ ਸਾਰਾ ਭਾਣਾ ਵਾਪਰ ਰਿਹਾ, ਇਹਦੇ ਤੋਂ ਹਰ ਸਿੱਖ ਦੁਖੀ। ਤੇ ਆ ਜਦੋਂ ਪਤਾ ਲੱਗਿਆ ਕਿ ਸੁਖਬੀਰ ਸਿੰਘ ਬਾਦਲ ਹੁਣੀ ਕਹਿ ਰਹੇ ਨੇ ਕਿ ਅੱਜ ਤੋਂ ਬਾਅਦ ਅਸੀਂ ਭਾਜਪਾ ਦੀ ਦੇਹਲ ਹੀ ਨਹੀਂ ਚੜ੍ਹਦੇ, ਭਾਵੇਂ ਪਤਾ ਸਾਰਿਆਂ ਨੂੰ ਹੀ ਆ ਵੀ ਕੀ ਕਹਾਣੀ ਆ, ਪਰ ਚਲੋ ਜਦੋਂ ਇਹ ਗੱਲ ਸੁਣੀ ਤਾਂ ਸਾਰਿਆਂ ਨੇ ਸ਼ੁਕਰ ਮਨਾਇਆ ਵੀ ਸ਼ੁਕਰ ਆ ਜੇ ਤੁਸੀਂ ਇਸ ਰਾਹ ਪਏ। ਪਰ ਇਹਦੇ ਲਈ ਹੁਣ 2 ਗੱਲਾਂ ਨੇ। ਜਿੱਥੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਪੰਥ ਦੇ ਸਾਰੇ ਜਿਹੜੇ ਨਿੱਕੇ ਮੋਟੇ ਧੜੇ ਤੇ ਧਿਰਾਂ ਨੇ, ਉਹਨਾਂ ਨੂੰ ਇਕਜੁੱਟ, ਇੱਕ ਮੁੱਠ ਕਰਕੇ ਅੱਗੇ ਤੁਰਨ ਦੀ ਲੋੜ ਹੈ। ਉੱਥੇ ਇਹ ਵੀ ਆ ਕਿ ਜੇਕਰ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਹਦੇ ਲੌਂਗ ਲਾਣੇ ਨੇ ਹੀ ਚੌਧਰੀ ਬਣੇ ਰਹਿਣਾ, ਫੇਰ ਨਹੀਂ ਪੂਰੀ ਪੈਣੀ, ਫੇਰ ਇਹੀ ਕੁਛ ਹੀ ਹੋਣਾ ਜਿਹੜਾ ਕੁਛ ਹੋਣ ਹੋਇਆ। ਕਿਸੇ ਵੇਲੇ ਪੰਜਾਬ ਦੇ ਵਿੱਚ ਬੀਜੇਪੀ ਦਾ, ਜਨਸੰਘ ਦਾ ਕੋਈ ਇੱਥੇ ਆਧਾਰ ਨਹੀਂ ਸੀ ਹੁੰਦਾ, ਅਕਾਲੀ ਦਲ ਦੀ ਝੰਡੀ ਹੁੰਦੀ ਸੀ। ਸਰਕਾਰ ਚਾਹੇ ਕਿਸੇ ਦੀ ਮਰਜ਼ੀ ਬਣੇ, ਅਕਾਲੀ ਦਲ ਦੇ ਲੀਡਰਾਂ ਦੀ, ਅਕਾਲੀ ਦਲ ਦੇ ਵਰਕਰਾਂ ਦੀ ਪੂਰੀ ਠੁੱਕ ਰਹਿੰਦੀ ਸੀ। ਤੇ ਸੱਤਾ 'ਚ ਹੋਣ ਜਾਂ ਸੱਤਾ ਤੋਂ ਬਾਹਰ ਅਕਾਲੀ ਦਲ ਦੇ ਲੀਡਰਾਂ ਦਾ ਟੌਰ ਟੱਪਾ ਬਰਕਰਾਰ ਰਹਿੰਦਾ ਸੀ। ਤੇ ਉਸ ਮੌਕੇ ਬੀਜੇਪੀ ਜਾਂ ਜਨਸੰਘ ਜਿਹਨੂੰ ਉਦੋਂ ਕਹਿੰਦੇ ਸੀ, ਉਹਦੇ ਆਗੂ ਤੇ ਵਰਕਰ ਇਹ ਸਮਝਦੇ, ਸੋਚਦੇ ਸੀ ਕਿ ਅਕਾਲੀ ਲੀਡਰਸ਼ਿਪ ਦੇ ਵਿੱਚ ਇਹਨਾਂ ਦੇ ਵਰਕਰਾਂ ਦਾ ਭਰੋਸਾ ਕਿੰਨਾ, ਵਿਸ਼ਵਾਸ ਕਿੰਨਾ। ਤੇ ਹੌਲੀ ਹੌਲੀ ਇਹ ਚੀਜ਼ ਅਕਾਲੀ ਵਰਕਰ ਦਾ ਭਰੋਸਾ ਜਿਹੜਾ ਸੀ ਲੀਡਰਸ਼ਿਪ 'ਚ ਟੁੱਟਦਾ ਗਿਆ, ਘਟਦਾ ਗਿਆ। ਤੇ ਨਤੀਜਾ ਕੀ ਨਿਕਲਿਆ ਕਿ ਅੱਜ ਅਕਾਲੀ ਦਲ 1-2 ਸੀਟਾਂ ਤੇ ਆ ਗਿਆ। ਕਹਿੰਦੇ ਨੇ ਵੀ 3 ਸੀਟਾਂ ਤੇ ਆ, ਅਸਲ ਵਿੱਚ ਸੀਟ ਤਾਂ ਇੱਕ ਹੀ ਜਿੱਤੀ ਆ, ਮਨਪ੍ਰੀਤ ਸਿੰਘ ਇਆਲੀ ਵਾਲੀ।
ਜਿਹੜੀ ਮਜੀਠੀਏ ਦੀ ਸਿੰਘਣੀ ਵਾਲੀ ਸੀਟ ਆ ਉਹ ਬਿਆਸ ਵਾਲੇ ਡੇਰੇ ਦੀ ਸੀਟ ਆ, ਉਹ ਸਾਰੀ ਵੋਟ ਉਹਨਾਂ ਨੇ ਪਵਾਈ ਆ। ਦੂਜੀ ਸੀਟ ਵੀ ਜਿਹੜੀ ਆ ਉਹ ਅਕਾਲੀ ਦਲ ਦੇ ਖਾਤੇ 'ਚ ਧੱਕੇ ਨਾਲ ਹੀ, ਅਸਲ ਵਿੱਚ ਉਹ ਹੋਰ ਕਹਾਣੀ ਹੈ। ਜਿਹੜੀ ਮਨਪ੍ਰੀਤ ਇਆਲੀ ਵਾਲੀ ਆ ਉਹ ਅਕਾਲੀ ਦਲ ਦੇ ਅਕਾਲੀ ਲੀਡਰਾਂ ਕਰਕੇ, ਅਕਾਲੀ ਨੀਤੀਆਂ ਕਰਕੇ ਨਹੀਂ ਹੈਗੀ, ਉਹ ਉਹਦੀ ਨਿੱਜੀ ਕਮਾਈ ਹੈ। ਮਾਹੌਲ ਇਹ ਆ ਕਿ ਅੱਜ ਦੇ ਸਮੇਂ ਦੇ ਵਿੱਚ ਜੇ ਕਿਤੇ ਮਨਪ੍ਰੀਤ ਸਿੰਘ ਇਆਲੀ ਵਰਗੇ ਨੂੰ ਮੂਹਰੇ ਕਰਕੇ ਅਕਾਲੀ ਦਲ ਉਭਾਰਿਆ ਜਾਵੇ ਤਾਂ ਕਾਫੀ ਵੱਡੇ ਪੱਧਰ ਦੇ ਉੱਤੇ ਲੋਕਾਂ ਦੀ ਹਮਾਇਤ ਇਸ ਪਾਰਟੀ ਨੂੰ ਮਿਲ ਸਕਦੀ, ਪਰ ਇਸ ਪਾਸੇ ਨੂੰ ਤਾਂ ਆਉਣਾ ਨਹੀਂ। ਸੁਖਬੀਰ ਸਿੰਘ ਬਾਦਲ ਨੂੰ ਤਾਂ ਉਹ ਬੰਦਾ ਆਪਦਾ ਦੁਸ਼ਮਣ ਲੱਗਦਾ ਜਿਹੜਾ ਉਹਨੂੰ ਕਵੇ ਕਿ ਤੂੰ ਥੋੜੇ ਟਾਈਮ ਲਈ ਪਾਸੇ ਹੋ ਜਾ ਤੇ ਆਪਾਂ ਪਾਰਟੀ ਨੂੰ ਵਧਾ ਲਈਏ ਤੇ ਫਿਰ ਤੁਸੀਂ ਆ ਜਾਓ, ਜਿਹੜਾ ਕੁਝ ਕਰਨਾ ਹੋਇਆ ਤੁਸੀਂ ਲਾ ਲਿਓ, ਜਿਹੜਾ ਇੱਥੋਂ ਲਾਉਣਾ ਹੋਇਆ ਨਜ਼ਾਰੇ ਲੈ ਲਿਓ। ਪਰ ਲੱਗਦਾ ਇਉਂ ਆ ਕਿ ਚਾਹੇ ਪੰਜਾਬ ਦਾ ਤੇ ਅਕਾਲੀ ਦਲ ਦਾ ਬਿਲਕੁਲ ਸਵਾਹ ਹੋ ਜੇ, ਇਸ ਪਰਿਵਾਰ ਨੇ ਖਹਿੜਾ ਛੱਡਣਾ ਨਹੀਂ। ਤੁਹਾਡੇ ਸਾਹਮਣੇ ਆ ਕਿ ਜਿੰਨੇ ਵੀ ਪੰਜਾਬ ਅਤੇ ਪੰਥ ਦੇ ਉਲਟ ਵਰਤਾਰੇ ਨੇ ਉਹਨਾਂ ਸਾਰਿਆਂ ਨੂੰ ਥਾਪੜਾ ਸ਼ਹਿ ਇਹਨਾਂ ਨੇ ਦਿੱਤੀ, ਚਾਹੇ ਆ ਡੇਰੇਦਾਰ ਸਾਧ ਨੇ, ਚਾਹੇ RSS, ਚਾਹੇ ਆ ਪੰਜਾਬੀ ਬੋਲਦੇ ਇਲਾਕੇ ਆ, ਚਾਹੇ ਚੰਡੀਗੜ੍ਹ ਦਾ ਮਸਲਾ, ਚਾਹੇ ਉਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਮਸਲਾ, ਹੋਰ ਬੇਅੰਤ ਮਸਲੇ, ਸਾਰੇ ਮਸਲਿਆਂ ਦੇ ਉੱਤੇ ਸਾਡੇ ਪੱਖ ਵਿੱਚ ਨਾ ਭੁਗਤ ਕੇ ਉਲਟ ਭੁਗਤੇ ਆ ਅਕਾਲੀ ਭਰਾ ਸਾਡੇ। ਤੇ ਉਸ ਤੋਂ ਅੱਗੇ ਆ ਜੋ ਜਿਹੜਾ ਚ ਨਜ਼ਰਬੰਦ ਸਿੱਖਾਂ ਲਈ ਹੁਣ ਸਭ ਤੋਂ ਵੱਧ ਥਾਪੀਆਂ ਮਾਰ ਕੇ ਦਿਖਾ ਕੇ ਕਿਹਨੂੰ ਤੁਸੀਂ ਬੇਵਕੂਫ ਬਣਾ ਰਹੇ। ਕੌਣ ਭੁੱਲਿਆ ਕਿ ਤੁਸੀਂ ਕਹਿੰਦੇ ਹੁੰਦੇ ਸੀ ਵੀ ਅਸੀਂ ਇਹਨਾਂ ਸਿੰਘਾਂ ਲਈ ਕੱਖ ਨਹੀਂ ਕਰ ਸਕਦੇ। ਆ ਸਰਦਾਰ ਸੁਖਬੀਰ ਸਿੰਘ ਬਾਦਲ ਬੜਾ ਧੜੱਲੇ ਨਾਲ ਕਿਹਾ ਕਰੇ ਅੱਤਵਾਦੀ ਹਵਾਰਾ ਕੌਮ ਦੀ ਅਗਵਾਈ ਨਹੀਂ ਕਰ ਸਕਦਾ। ਭਾਈ ਤੂੰ ਕਰਕੇ ਜਿਹੜੇ ਲੰਨਰ ਲਾ ਤੇ ਉਹ ਤੇ ਉਹਨੇ ਤਾਂ ਜੋ ਤੋਂ ਸਰਿਆ ਬਣਿਆ ਉਹ ਸਿੰਘ ਨੇ ਤਾਂ ਕਰਕੇ ਫੇਰ ਪੰਥ ਨੂੰ ਕੌਮ ਨੂੰ ਕੁਛ ਕਰਕੇ ਦਿਖਾਤਾ। ਤੇ ਤੁਸੀਂ ਇਹਨਾਂ ਤੋਂ ਤਾਂ ਕੁਛ ਮਤਲਬ ਕਿ ਹਜੇ ਇਹ ਗੱਲ ਹੈਗੀ ਆ ਕਿ ਹੁਣ ਤੱਕ ਤਾਂ ਇਹ ਸੀ ਕਿ ਵੱਡੇ ਬਾਦਲ ਤੇ ਹੋਰ ਉਹਦੇ ਕੋਲੇ ਆਪਦੇ ਕੱਦ ਬੁੱਤ ਦੇ ਲੀਡਰ ਸੀ, ਚੱਲੀ ਗਿਆ ਕੰਮ। ਅਸਲੀ ਪਰਖ ਜਿਹੜੀ ਆ ਉਹ ਸੁਖਬੀਰ ਸਿੰਘ ਬਾਦਲ ਦੀ ਹੁਣ ਹੋਣੀ, ਕੀ ਉਹ ਪਾਰਟੀ ਨੂੰ ਵਧਾ ਸਕੂਗਾ, ਬਰਕਰਾਰ ਰੱਖ ਸਕੂਗਾ, ਕੀ ਉਹ ਪੰਜਾਬ ਦੇ ਵਿੱਚ ਜੇ ਸੱਤਾ ਕਦੇ ਹੱਥ ਆ ਜਾਵੇ। ਵੈਸੇ ਤਾਂ ਜਿਹੜਾ ਹਾਲ ਆ ਕਿ ਕੋਈ ਮੰਗੀ ਹੋਈ ਪਰਾਲੀ ਨਹੀਂ ਦਿੰਦਾ ਤੇ ਹੋਰ ਬੜੇ, ਔਰ ਇਹ ਵੀ ਗੱਲ ਆ ਕਾਲਾ ਜਿਹੜੇ ਨੇ ਆ ਵਿਰਸਾ ਸਿੰਘ ਬਲਟੋਹਾ ਜਾਂ ਹੋਰ ਕਈ ਲੀਡਰ ਬੜਾ ਅਵਾ ਤਵਾ ਬੋਲਦੇ ਆ ਕਿ ਪੰਜਾਬ ਦੇ ਲੋਕ ਬਹੁਤ ਮਾੜੇ ਆ ਜਿਹੜੇ ਕਾਂਗਰਸ ਨੂੰ ਵੋਟਾਂ ਪਾ ਦਿੰਦੇ ਆ। ਉਹ ਕਾਂਗਰਸ ਨੂੰ ਵੋਟ ਪਾਉਂਦੇ ਆ ਜਿਹੜੀ ਕਾਂਗਰਸ ਨੇ ਆ ਭਾਈ ਸਾਨੂੰ ਦੱਸਣ ਦੀ ਲੋੜ ਨਹੀਂ, ਤੁਹਾਡੇ ਨਾਲੋਂ ਜ਼ਿਆਦਾ ਪਤਾ ਲੋਕਾਂ ਨੂੰ। ਪਰ ਤੁਸੀਂ ਇਸ ਗੱਲ ਤੇ ਕਦੋਂ ਚਰਚਾ ਕਰੋਗੇ, ਕਦੋਂ ਇੰਟਰਸਪੈਕਸ਼ਨ ਕਰੋਗੇ, ਆਤਮ ਚਿੰਤਨ ਕਦੋਂ ਕਰੋਗੇ ਕਿ ਸਾਤੋਂ ਕੀ ਖਨਾਮੀ ਹੋਈ ਆ ਕਿ ਲੋਕ ਉਸ ਕਾਂਗਰਸ ਨੂੰ ਜਿਹੜੀ ਇੰਨਾ ਭੈੜਾ ਕਰ ਚੁੱਕੀ ਆ ਕਿ ਪੰਜਾਬ 'ਚ ਤਾਂ ਉਹਦਾ ਪੰਚਾਇਤ ਮੈਂਬਰ ਵੀ ਨਹੀਂ ਬਣਨਾ ਚਾਹੀਦਾ, ਉਸ ਕਾਂਗਰਸ ਨੂੰ ਸੱਤਾ ਦੇਣ ਨੂੰ ਰਾਜੀ ਹੋ ਜਾਂਦੇ। ਤੇ ਜੇਕਰ ਆਮ ਆਦਮੀ ਪਾਰਟੀ ਅੱਜ ਸੱਤਾ 'ਚ ਬੈਠੀ ਆ ਤਾਂ ਉਹਦੀ ਜ਼ਿੰਮੇਵਾਰੀ ਵੀ ਬਾਦਲ ਪਰਿਵਾਰ ਦੇ ਸਿਰ ਤੇ ਗਾਂ ਵੀ ਇਹ ਕੋਈ ਨੀਤੀਆਂ 'ਚ ਬਦਲ ਫੇਰ ਕਰਨ ਨੂੰ ਬਿਲਕੁਲ ਰਾਜੀ ਨਹੀਂ ਹੈ। ਤੇ ਜੇ ਇਹ ਸਾਰਾ ਕੁਝ ਇਦਾਂ ਹੀ ਚੱਲਦਾ ਰਿਹਾ ਤਾਂ ਜਿਹੜਾ ਬੁਰਾ ਹਾਲ ਅੱਜ ਹੋ ਰਿਹਾ ਇਹਦੇ ਨਾਲ 4 ਗੁਣਾ ਵੱਧ ਹੋਣਾ ਤੇ ਲੋਕ ਜਿਹੜੇ ਨੇ ਨਿਰਾਸ਼ਾ 'ਚ, ਮਾਯੂਸੀ 'ਚ, ਉਲਝਾਅ 'ਚ ਫਸ ਕੇ ਕਿੱਧਰ ਨੂੰ ਜਾਣਗੇ। ਖੈਰ ਇਹ ਸਾਰੇ ਕਾਸੇ ਤੋਂ ਵੱਡਾ ਸਾਡੀ ਕੌਮ ਦਾ ਮਸਲਾ ਹੈਗਾ ਆਜ਼ਾਦੀ ਦਾ। ਤੇ ਜਿਹੋ ਜਿਹਾ ਹਿਸਾਬ ਕਿਤਾਬ ਬਣਾਇਆ ਜਾ ਰਿਹਾ ਵੀ ਹਰ ਸਿੱਖ ਦੇ ਦਿਲ ਦਿਮਾਗ 'ਚ ਇਹ ਗੱਲ ਭਰੀ ਜਾ ਰਹੀ ਆ ਕਿ ਖਾਲਿਸਤਾਨ ਵਾਲੇ ਪਾਸੇ ਨਾ ਭੁਗਤ ਜੋਗੇ। ਬੇਸ਼ੱਕ ਇਹ ਜਿਹੜਾ ਸਾਰਾ ਕੁਝ ਵਾ ਇਹਨਾਂ ਦਾ ਸੋਚਣਾ ਅਕਾਲੀ ਲੀਡਰਾਂ ਦਾ ਉਹ ਬੜਾ ਹਜਮ ਕਰਨਾ ਔਖਾ, ਪਰ ਸਾਨੂੰ ਇਸ ਗੱਲ ਦਾ ਯਕੀਨ ਆ ਕਿ ਜੇ ਕਿਤੇ ਇੰਡੀਅਨ ਸਟੇਟ ਸਿਸਟਮ ਨੇ ਰੈਫਰੈਂਡਮ ਕਰਾਉਣਾ ਮੰਨ ਲਿਆ ਤਾਂ ਪੰਜਾਬ ਦੇ ਵਿੱਚ ਗਹਿ ਗੱਡਵੀਂ ਵੋਟ ਜਿਹੜੀ ਆ ਉਹ ਭਾਰਤ ਨਾਲੋਂ ਅਲੱਗ ਹੋ ਕੇ ਵੱਖਰੇ ਖਾਲਸਾ ਰਾਜ ਦੇ ਹੱਕ ਵਿੱਚ ਪਊ। ਕਿਉਂ ਪਊਗੀ? ਕਿਉਂਕਿ ਲੋਕ ਦੁਖੀ ਬਹੁਤ,
एक पासे इंटरनेशनल हालात इहो ਜਿਹੇ बनते जा रहे हैं, शरेआम जो जुल्म जिस तरीके का माहौल आ, केजरीवाल का रौला पैंदा, 1 अप्रैल तक उन्होंने फिर ईडी ने रिमांड ते लै लिया। अज पेशी सी अदालत विच, वाहवा कुछ होया ते केजरीवाल ते होरना सियासी दलों के लीडरां दी जो दुर्गति इस मौके हो रही है, जिस तरीके नाल बीजेपी ने यह मिथ लिया कि असी सारे भारत उत्ते एक छत्र राज करना, 420 बना लो चाहे 440 बना लो, असी सीटां जितनियां ने। ते जो कुछ किया जा रहा ते जिस तरीके नाल जिहड़ी इत्थों दीयां इंस्टीट्यूशनस ने, सुप्रीम कोर्ट है, इलैक्शन कमिशन ऑफ इंडिया ते होर लड़ पलड़, वो सारे दड़ बट्टी बैठे। तो मोदी ते अमित शाह की जोड़ी ने जिस तरीके नाल भारत विच ये सारा कुछ करना शुरू किया होया, इहदी प्रतिक्रिया पंजाब विच पंथ विच होनी सुभाविक। आ जिहड़े अज कहंदे ना असीं बंदी ਸਿੰਘਾਂ ਦੀ रिहाई ते फलांटिंग, इन्हां ने सब तो पहला रौला पाउणा बादल सेना ने कि जी इह तां अतवाद आ गया, माहौल खराब हो। हुण माहौल ठीक रखण दी जिम्मेवारी सिखां सिर तां है, माहौल खराब करन दी जिम्मेवारी भी सिखां सिर है नहीं, इह तां भारत सरकार दे सिर। सिखां नूं बनदे हक दित्ते हुंदे, सिखां उत्ते जुल्म ना कीता हुंदा, सिखां नूं तां खालिस्तान दे राह तोरे ही इन्हां ने, इंडियन स्टेट सिस्टम ने। सिख तां 1947 च सारा कुछ छड्ड के त्याग के इत्थे आ गए सी। जे सिख खालिस्तान की गल करन लगे आ तां उहदे लई भारती स्टेट सिस्टम दे वो अत्याचार, वो जुल्म दोषी। खैर गल यह है कि जदों माहौल खराब हो जू, माहौल ठीक रखना, ये महारनी बोलते आ भी काला दौर, उदों साफ पता लग जाता भी अकाली दल की ये जिहड़ी बादल दल वाली सेना, ये कोई कांग्रसियां वर्गा ही हिसाब किताब आ, बीजेपी वर्गा हिसाब किताब आ, इन्हां च पंथ नाल कौम नाल कोई मतलब नहीं। हुण माहौल खराब तो फिर भाई उदण भी होया सी जिदण शाही बाज फड़ लिया पातशाह ने, खालसा फौजा ने, सिखा ने लाहौर दरबार का बाज फड़ लिया। किसी ने आके उत्तों सुनेहा लाया भी साडा बाज दिओ, तो गुरु घर वालों जवाब यह सी भी बाज दियां किहड़ियां गल्लां करदे हो, जी ताज भी लेना। जंग होई ते जेड़े उदों इन्हां वर्गे हुंदे, इन्हां ने कहना सीगा नहीं गुरु ते गुरु दे सिख पंगे लैंदे आ, इह तां माहौल खराब हो जू। ते जदों 9वें पातशाह की शहादत हुंदी, उस मौके शहादत तो पहला कश्मीरी पंडित आउंदे है, ते जे दरबार दे विच बहुत छोटी बालड़ी अवस्था दे विच गुरु पातशाह, 10वें पातशाह ये वचन करते हैं कि जी तुहाडे नालों वड्डा कौन हो सकता जिहदी तुसीं शहादत की गल करदे हो। तां उस मौके जे इन्हां वर्गा हुंदा, बादल सेना वालियां वर्गा, उन्हें फिर कहना सीगा भी रौला तां हैगा जी मुगल दरबार अते कश्मीरी पंडितां दे विचाले, आपां की लेना, एवें अपना माहौल खराब होऊगा मुगल दरबार नाल। पर यह इतिहास इदां चलदा, सिख इतिहास दे विच हज़ारां इहो जे घोड़ मोड़ ने जिथे बादल सेना वालियां वर्गी बिरती आ जिहड़ी वो यही कहू भी एवें पंगे लैके माहौल खराब करन दा की। इन्हां नूं तां 1984 तो बाद जदों सिखां ने यह सोचिया कि हुण आपां नूं ऐलानिया तौर दे उत्ते खालिस्तान की गल करनी पैनी है, उदों भी लग्या होना कि एवें माहौल खराब करिए। सो राज करेगा खालसा का नारा इन्हां नूं अपने आप ही चुभना होया भाई। ते दूजे पासे सिख हक्कां ते सिख हितां नूं परणाए हुए वो गुरसिख प्यारे जिहड़े किसी ना किसी ढंग तरीके नाल खालिस्तान दे झंडे चलाउण लई, सिक्खी दी चढ़दी कला लई सरगर्म ने, उन्हां ने आपदे राह ते तुरे रहना। भावें बादल सेना ते होर कई रंग ढंग लगातार लगे रहन कि जी ऐ नहीं ओ कर लो, वोटां दे विच फलाने नूं MLA बना लो, फलाने नूं MP बना लो, बेशक ये सारा कुछ चलदा रहे,
ਪਰ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਲੱਗ ਚੁੱਕੀ ਆ ਕਿ ਆਪਦੇ ਆਜ਼ਾਦ ਕੌਮੀ ਘਰ ਬਗੈਰ ਗੁਜ਼ਾਰਾ ਨਹੀਂ, ਉਹਨਾਂ ਨੂੰ ਫਿਰ ਉਹ ਘਟਨਾਵਾਂ, ਉਹ ਵਿਅਕਤੀ, ਉਸ ਵਰਤਾਰੇ ਚੰਗੇ ਲੱਗਦੇ ਆ ਜਿਹਦੇ ਵਿੱਚੋਂ ਖਾਲਿਸਤਾਨ ਦੀ ਖੁਸ਼ਬੂ ਆਉਂਦੀ। ਜਿਸ ਤਰੀਕੇ ਨਾਲ ਕੈਨੇਡਾ ਦੇ ਵਿੱਚ ਭਾਈ ਨਿੱਜਰ ਦੇ ਕਤਲ ਤੋਂ ਬਾਅਦ ਤੇ ਅਮਰੀਕਾ ਵਾਲੀ ਜਿਹੜੀ ਉਹ ਸਾਰੀ ਸਾਜ਼ਿਸ਼ ਬੇਨਕਾਬ ਹੋਈ, ਜੋ ਮਾਹੌਲ ਬਣਿਆ, ਤੇ ਜਿਸ ਤਰੀਕੇ ਨਾਲ ਇਹ ਜਿਹੜੀ ਟਾਰਗੇਟ ਕਿਲਿੰਗ ਦੀ ਚੱਲ ਰਹੀ ਆ, ਪਹਿਲਾਂ ਭਾਈ ਹਰਮੀਤ ਸਿੰਘ PhD ਨੂੰ, ਫਿਰ ਭਾਈ ਪੰਜਵੜ ਨੂੰ, ਭਾਈ ਖੰਡੇ ਨੂੰ, ਭਾਈ ਨਿੱਜਰ ਨੂੰ, ਤੇ ਹੋਰ ਬਹੁਤ ਸਾਰੇ ਬੇਅੰਤ ਕਈ ਹੋਰ ਵੀ ਹੋਣਗੇ। ਇਹ ਜਿਹੜਾ ਸਾਰਾ ਕੁਝ ਚੱਲ ਰਿਹਾ, ਇਹਦੇ ਵਿੱਚ ਇਹ ਗੱਲ ਪੱਕੀ ਆ ਕਿ ਕੌਮ ਲਈ ਲੜਨਾ, ਕੌਮ ਲਈ ਮਰਨਾ, ਸ਼ਹਾਦਤ ਪ੍ਰਾਪਤ ਕਰਨੀ, ਇਹ ਤਾਂ ਇੱਕ ਬਖਸ਼ਿਸ਼ ਵਾਲੀ ਗੱਲ ਆ, ਗੁਰੂ ਪਾਤਸ਼ਾਹ ਵੱਲੋਂ ਬਖਸ਼ਿਸ਼ ਹੈ ਕਿ ਸ਼ਹੀਦ ਕੌਮ ਲਈ ਹੋ। ਪਰ ਇਹਨਾਂ ਸ਼ਹਾਦਤਾਂ ਨੇ ਖਾਲਿਸਤਾਨੀ ਸੰਘਰਸ਼ ਨੂੰ ਇੱਕ ਨਵਾਂ ਬਲ ਦਿੱਤਾ। ਅੱਗੇ ਲੜਾਈ ਲੋਕਲ ਜੇ ਲੈਵਲ ਤੱਕ ਸੀ, ਵੱਧ ਤੋਂ ਵੱਧ ਕੈਨੇਡਾ, ਅਮਰੀਕਾ ਤੇ ਹੋਰਨਾਂ ਮੁਲਕਾਂ ਦੇ ਵਿੱਚ ਸਿਆਸੀ ਸ਼ਰਨ ਲੈਣ ਲਈ ਲੋਕ ਚਿੱਠੀ ਚੀਰਾ ਵਰਤ ਲੈਂਦੇ ਸੀ। ਪਰ ਜਦੋਂ ਭਾਈ ਨਿੱਜਰ ਦਾ ਕਤਲ ਹੁੰਦਾ ਤੇ ਭਾਈ ਪੰਨੂ ਦਾ ਸਾਰਾ ਕਾਂਡ ਬੇਨਕਾਬ ਹੁੰਦਾ, ਉਦੋਂ ਬਾਅਦ ਵਿੱਚ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਸਿੱਖ ਜਿਹੜੇ ਨੇ ਉਹ ਭਾਰਤੀ ਹਕੂਮਤ ਦੀ ਨਸਲਕੁਸ਼ੀ ਦਾ ਸ਼ਿਕਾਰ ਨੇ ਤੇ ਇਹਨਾਂ ਦਾ ਵੱਖਰਾ ਆਜ਼ਾਦ ਖਾਲਿਸਤਾਨ ਦਾ ਸੰਘਰਸ਼ ਚੱਲ ਰਿਹਾ। ਸੋ ਸਾਨੂੰ ਇਸ ਗੱਲ ਦੀ ਬੇਤਹਾਸ਼ਾ ਤਸੱਲੀ ਹੈ ਕਿ ਉਸ ਤੋਂ ਬਾਅਦ ਵਿੱਚ ਇੱਕ ਜਿਹੜੀ ਡਾਕੂਮੈਂਟਰੀ ਆ ਉਹ ਆਸਟ੍ਰੇਲੀਅਨ ਗੌਰਮੈਂਟ ਵੱਲੋਂ ਵੀ ਬਣਾਈ ਗਈ ਆ, ਹੋਰਨਾਂ ਮੁਲਕਾਂ ਵੱਲੋਂ ਵੀ ਪਤਾ ਲੱਗ ਰਿਹਾ। ਬੇਸ਼ੱਕ ਇੰਡੀਅਨ ਸਿਸਟਮ ਆਪਦੇ ਆਪ ਨੂੰ ਬੜਾ ਬੱਬੂ ਕਾਟ ਜਿਹਾ ਬਣਾ ਕੇ ਦਿਖਾ ਰਿਹਾ, ਕਦੇ ਕਹਿੰਦੇ ਆ ਜਰਮਨ ਵਾਲੇ ਕਿਉਂ ਬੋਲੇ ਆ ਸਾਡੇ ਮਸਲੇ 'ਚ, ਕਦੇ ਕਹਿੰਦੇ ਆ ਅਮਰੀਕਾ ਵਾਲੇ ਕਿਉਂ ਬੋਲੇ, ਪਰ ਦਿਨੋਂ ਦਿਨ ਜਿਹੜਾ ਮਾਹੌਲ ਖਾਲਿਸਤਾਨ ਦੇ ਹੱਕ ਵਿੱਚ ਸਿਰਜਿਆ ਜਾ ਰਿਹਾ, ਜੋ ਡਿਪਲੋਮੈਟਿਕ ਪੱਧਰ ਦੇ ਉੱਤੇ ਸਾਡੀ ਲਹਿਰ ਮਜ਼ਬੂਤ ਹੁੰਦੀ ਜਾ ਰਹੀ ਹੈ, ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਖੇਡ ਆ। ਸਾਨੂੰ ਯਕੀਨ ਆ ਕਿ ਇੱਕ ਦਿਨ ਆਊਗਾ ਜਦੋਂ UNO ਦੇ ਵਿੱਚ ਹੋਰਨਾਂ ਮੁਲਕਾਂ ਦੇ ਝੰਡਿਆਂ ਦੇ ਵਿਚਾਲੇ ਸਾਡਾ ਖਾਲਿਸਤਾਨ ਦਾ ਝੰਡਾ ਵੀ ਝੂਲੂਗਾ। ਉਸ ਦਿਨ ਦੀ ਉਡੀਕ ਵਿੱਚ ਇੱਥੇ ਸਮਾਪਤੀ ਕਰਦੇ ਹਾਂ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।